ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਇਸ ਉੱਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਰੇਡੀਓ ਸਟੇਸ਼ਨਸ ਆਈਫੋਨ ਐਂਡਰਾਇਡ ਦੇ ਰਾਹੀਂ ਫੇਸਬੁੱਕ ਦੇ ਰਾਹੀਂ ਸਾਰੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 6 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ਨਿਚਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਇਸ ਦੇ ਬਾਰੇ ਜਾਣਕਾਰੀ ਲਈ ਕਾਲ 408-272-2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੋਈ ਆ। ਇਹਨਾਂ ਦੇ ਕੋਲੋਂ ਕਿਸੇ ਵੀ ਮੇਕ ਮਾਡਲ ਦੇ ਤੁਸੀਂ ਟ੍ਰੇਲਰਸ ਖਰੀਦ ਸਕਦੇ ਹੋ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਆ ਰਹੀ ਆ, ਅੱਜ ਆਪਾਂ ਜਿਹੜਾ ਮੇਨ ਫੋਕਸ ਸਾਡਾ ਉਹ ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰਾਂ 'ਤੇ ਰਹੇਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਪ੍ਰੈਜ਼ੀਡੈਂਟ ਆ ਸਾਡੇ, ਉਹ ਕੱਲ੍ਹ ਸਦਰਨ ਬਾਰਡਰ ਦੇ ਉੱਤੇ ਜਿਹੜਾ ਕੈਲੀਫੋਰਨੀਆ ਦੇ ਵਿੱਚ ਉੱਥੇ ਪਹੁੰਚੇ ਅਤੇ ਉਹਨਾਂ ਨੇ ਵੱਖ-ਵੱਖ ਏਜੰਸੀਆਂ ਦੇ ਜਿਹੜੇ ਇੰਪਲਾਈ ਸੀਗੇ, ਹੈੱਡ ਸੀਗੇ, ਉਹਨਾਂ ਦੇ ਨਾਲ, ਆਈਸ ਨਾਲ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਬਾਰਡਰ ਪੈਟਰੋਲ ਏਜੰਟਸ, ਲੋਕਲ ਸ਼ੈਰਿਫਸ, ਹੋਰ ਲੋਕਲ ਪੋਲੀਟੀਸ਼ੀਅਨ ਵੀ ਸੀ। ਉਹ ਉਹਨਾਂ ਦੇ ਨਾਲ 1 ਘੰਟਾ ਲਗਭਗ ਜਿਹੜੀ ਮੀਟਿੰਗ ਕੀਤੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜਾ US ਆ ਹੁਣ ਉਹ ਪੂਰੀ ਤਰ੍ਹਾਂ ਫੁੱਲ ਹੈਗਾ ਆ। ਸਾਡੇ ਕੋਲ ਹੋਰ ਕੋਈ ਜਗ੍ਹਾ ਨਹੀਂ ਹੈਗੀ ਇਮੀਗਰੈਂਟਸ ਨੂੰ ਜਾਂ ਜਿਹੜੇ ਇਲੀਗਲੀ ਬਾਰਡਰ ਕ੍ਰੋਸ ਕਰਕੇ ਆਉਂਦੇ ਉਹਨਾਂ ਦੇ ਲਈ। ਅਤੇ ਉਹਨਾਂ ਨੇ ਕਿਹਾ ਵੀ ਜਿਹੜੀ ਸਾਨੂੰ ਕਾਫੀ ਪੈਸੇ ਮਿਲ ਗਏ ਆ ਅਤੇ ਜਿਹੜੀ ਹੁਣ ਉਹ ਬਾਰਡਰ ਵਾਲ ਬਣਾਉਣੀ ਹੈਗੀ ਆ ਜਾਂ ਕੁਛ ਰੀਪੇਅਰ ਕਰਨਾ ਆ, ਉਹ ਕੰਮ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈਗਾ। ਅਤੇ ਉਹਨਾਂ ਦੇ ਜਿਹੜੇ ਬਿਆਨ ਆ, ਉਹਨਾਂ ਤੋਂ ਇਹ ਲੱਗਦਾ ਵੀ ਉਹਨਾਂ ਨੇ ਇਕੱਲਾ ਇਲੀਗਲ ਇਮੀਗ੍ਰੇਸ਼ਨ 'ਤੇ ਨਹੀਂ ਗੱਲ ਕੀਤੀ, ਉਹਨਾਂ ਨੇ ਲੀਗਲ ਇਮੀਗ੍ਰੇਸ਼ਨ 'ਤੇ ਵੀ ਗੱਲ ਕੀਤੀ ਆ। ਚੇਨ ਮਾਈਗ੍ਰੇਸ਼ਨ 'ਤੇ, ਜਿੱਦਾਂ ਪੇਰੈਂਟਸ ਨੂੰ, ਫੈਮਿਲੀ ਨੂੰ ਤੁਸੀਂ ਅਪਲਾਈ ਕਰਦੇ, ਉਹਦੇ ਉੱਤੇ ਵੀ ਗੱਲ ਕੀਤੀ ਹੈਗੀ ਆ ਵੀ ਇਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਕ੍ਰਾਈਸਿਸ ਬਣਿਆ ਹੋਇਆ ਆ। ਅਤੇ ਮੈਂ ਡੈਮੋਕ੍ਰੇਟਸ ਨਾਲ ਰਲ ਕੇ ਇਹਦਾ ਇਸ਼ੂ ਕੱਢਣਾ ਚਾਹੁੰਦਾ ਆ, ਪਰ ਪੋਲੀਟਿਕਸ ਨੂੰ ਸਾਈਡ 'ਤੇ ਰੱਖ ਕੇ ਜਿਹੜਾ ਆ ਵੀ ਇਹ ਇਸ ਐਮਰਜੈਂਸੀ ਜਿਹੜਾ ਇਸ਼ੂ ਬਣਿਆ ਹੋਇਆ ਇਹ 'ਤੇ ਸਾਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ। ਜੀ, ਲੈਟਸ ਸੀ ਜਿਹੜਾ ਇਸ ਦੇ ਵਿੱਚ ਅੱਗੇ ਕੀ ਬਣਦਾ ਆ। ਪਰ ਇਮੀਗ੍ਰੇਸ਼ਨ ਦੇ ਉੱਤੇ ਜਿਹੜੇ, ਕਿਉਂਕਿ ਕੱਲ੍ਹ ਜਿਹੜੇ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਕੱਲ੍ਹ ਕਲੈਕਸੀਕੋ ਦੇ ਵਿੱਚ ਜਿਹੜਾ ਦੌਰਾ ਕੀਤਾ ਸੀਗਾ ਅਤੇ ਉੱਥੇ ਜਿਹੜੀ ਫੈਂਸ ਆ ਉਸਨੂੰ 30 ਫੁੱਟ ਉੱਚੀ ਜਿਹੜੀ ਆ ਉਹ ਕੀਤਾ ਜਾ ਰਿਹਾ ਸੀ। ਉਹਨਾਂ ਨੇ ਉਸ ਦਾ ਜਿਹੜਾ ਨਿਰੀਖਣ ਆ ਉਹ ਵੀ ਕੀਤਾ। ਉੱਥੇ ਪਹੁੰਚ ਕੇ ਉਹਨਾਂ ਨੇ ਕੈਲੀਫੋਰਨੀਆ ਦੇ ਗਵਰਨਰ ਦੇ ਉੱਤੇ ਆ ਕੇ ਜਿਹੜਾ ਉਹ ਵਰੇ ਵੀ, ਜਿਹੜੇ ਗਵਰਨਰ ਗੈਵਿਨ ਨਿਊਸਮ ਹੈਗੇ ਆ, ਉਹ ਇਸ ਇਮੀਗ੍ਰੇਸ਼ਨ ਦੇ ਮਸਲੇ ਨੂੰ ਹੋਰ ਨਜ਼ਰੀਏ ਦੇ ਨਾਲ ਦੇਖਦੇ ਆ। ਅਤੇ ਉੱਧਰ ਜਿਹੜੇ ਰਾਸ਼ਟਰਪਤੀ ਟਰੰਪ ਆ, ਉਹ ਉਹਨਾਂ ਨੇ ਇਸ ਤਰੀਕੇ ਦੇ ਨਾਲ ਹੀ ਉੱਥੇ ਜਾ ਕੇ ਪੇਸ਼ ਕੀਤਾ ਆ ਵੀ ਅਮਰੀਕਾ ਦੇ ਵਿੱਚ, ਜਿੱਦਾਂ ਉਹਨਾਂ ਨੇ, ਜਿੱਦਾਂ ਹਰਜੋਤ ਜੀ ਨੇ ਵੀ ਦੱਸਿਆ ਵੀ ਉੱਥੇ ਕੋਈ ਜਗ੍ਹਾ ਨਹੀਂ ਹੈਗੀ ਹੋਰ ਕਿਸੇ ਵੀ ਜਿਹੜੇ ਆ ਉਹ ਇਨਸਾਨ ਦੇ ਲਈ। ਸੋ ਉਹਨਾਂ ਨੇ ਟੋਟਲੀ ਇਸ ਇਲੀਗਲ ਇਮੀਗ੍ਰੇਸ਼ਨ ਆ ਉਸ ਨੂੰ ਰੋਕਣ ਦੀ ਜਿਹੜੀ ਉੱਥੇ ਗੱਲ ਆਖੀ ਆ। ਅਤੇ ਉੱਦਾਂ ਵੈਸੇ ਦੱਸ ਜਾਈਏ ਵੀ ਜਿਹੜਾ ਇਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਰਾਸ਼ਟਰਪਤੀ ਟਰੰਪ ਨੇ, ਉਸ ਦੇ ਜ਼ਰੀਏ ਉਹਨਾਂ ਨੇ ਵੱਖ-ਵੱਖ ਫੰਡਿੰਗ ਜਿਹੜੀ ਹੈ ਡਾਇਵਰਟ ਕੀਤੀ ਸੀ। ਪਰ ਉੱਥੋਂ ਇੱਕ ਹੋਰ ਜਿਹੜੀ ਖਬਰ ਉਸ ਦੇ ਨਾਲ ਸੰਬੰਧਿਤ ਆ ਰਹੀ ਹੈ ਵੀ ਬਹੁਤ ਸਾਰੇ ਸੂਬਿਆਂ ਦੇ ਜਿਹੜੇ ਅਟਾਰਨੀ ਜਨਰਲ ਨੇ, ਤਕਰੀਬਨ 20 ਸੂਬੇ ਜਿਹੜੇ ਦੱਸੇ ਜਾਂਦੇ ਆ, ਉਹਨਾਂ ਦੇ ਅਟਾਰਨੀ ਜਨਰਲ ਇਸ ਫੰਡਿੰਗ ਨੂੰ ਰੋਕਣ ਦੇ ਲਈ ਜਿਹੜੇ ਟਰੰਪ ਪ੍ਰਸ਼ਾਸਨ ਆ, ਵਾਈਟ ਹਾਊਸ ਆ, ਉਸ ਦੇ ਖਿਲਾਫ ਜਿਹੜਾ ਅਦਾਲਤ ਦਾ ਸਹਾਰਾ ਜਿਹੜਾ ਉਹ ਲੈਣ ਜਾ ਰਹੇ ਆ। ਇਹ ਵੀ ਇੱਕ ਸਾਹਮਣੇ ਜਿਹੜੀ ਖਬਰ ਆ ਰਹੀ ਆ। ਅਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪੈਂਟਾਗਨ ਦੇ ਵੀ ਅਧਿਕਾਰੀ ਸੀ, ਖਾਸ ਕਰਕੇ ਜਿਹੜੇ ਆਰਮੀ ਮਰੀਨਜ਼ ਵਾਲੇ ਆ, ਉਹਨਾਂ ਨੇ ਵੀ ਇਹ ਇਸ਼ਾਰਾ ਕੀਤਾ ਸੀਗਾ ਵੀ ਇਸ ਤਰੀਕੇ ਦੇ ਨਾਲ ਜਿਹੜੇ ਬਹੁਤੇ ਡਾਲਰ ਨਾ ਲਏ ਜਾਣ। ਉੱਦਾਂ ਉਹਨਾਂ ਦੇ ਜਿਹੜੇ ਅਧਿਕਾਰੀ ਸੀ, ਉਹਨਾਂ ਨੇ ਇਹ ਸੂਚਨਾ ਜ਼ਰੂਰ ਦਿੱਤੀ ਸੀ ਵੀ ਇਹ ਜੇ ਡਾਲਰ ਲਏ ਵੀ ਜਾਂਦੇ ਆ, ਪਰ ਇਹਦੇ ਨਾਲ ਜਿਹੜੀ ਰੈਡੀਨੈਸ ਹੈਗੀ ਆ ਮਰੀਨਜ਼ ਦੀ, ਉਸ ਦੇ ਉੱਤੇ ਕਿਸੇ ਤਰੀਕੇ ਦਾ ਅਸਰ ਜਿਹੜਾ ਉਹ ਨਹੀਂ ਪਵੇਗਾ। ਸੋ ਲੈਟਸ ਸੀ ਓਵਰਆਲ ਇਹਨਾਂ ਸਾਰੇ ਮਸਲੇ ਦੇ ਉੱਤੇ ਕਿਸ ਤਰੀਕੇ ਦਾ ਅਸਰ ਰਹਿੰਦਾ ਹੈ। ਪਰ ਇੱਕ ਵਾਰੀ ਫਿਰ ਜਿਹੜੀ ਆਪਾਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ 2020 ਦੇ ਵਿੱਚ ਜਿਹੜਾ ਸਭ ਤੋਂ ਅਹਿਮ, ਸਭ ਤੋਂ ਗਰਮ ਮੁੱਦਾ ਜਿਹੜਾ ਆ
ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਜਿਹੜਾ GOP ਦੀ ਲਈ ਰਹੇਗਾ, ਅਤੇ ਜਿਹੜੇ ਡੈਮੋਕ੍ਰੇਟਸ ਆ ਉਹ ਲੱਗਦਾ ਵੀ ਮਿਊਲਰ ਰਿਪੋਰਟ ਆ ਉਸ ਨੂੰ ਜਿਹੜਾ ਸਭ ਤੋਂ ਜ਼ਿਆਦਾ ਉਹ ਹਾਈਲਾਈਟ ਸੋ ਕੱਲਾ ਕਰਨਗੇ। ਇਲੀਗਲ ਨਹੀਂ, ਲੀਗਲ ਇਮੀਗ੍ਰੇਸ਼ਨ ਦਾ ਵੀ ਇਸ਼ੂ ਨਾਲ ਹੀ ਰਹੇਗਾ, ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਆ ਰਹੇ ਆ। ਪਰ ਦੋ ਚੀਜ਼ਾਂ ਇਸ ਮੀਟਿੰਗ ਤੋਂ ਬਾਅਦ ਆਈਆਂ, ਕਹਿੰਦੇ ਇੱਕ ਤਾਂ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸਟੈਂਡ ਲਿਆ, ਉਹਦੇ ਨਾਲ ਜਿਹੜੇ ਉਹਨਾਂ ਮੁਲਕਾਂ ਤੋਂ ਸਾਊਥ ਅਮਰੀਕਨ ਕੰਟਰੀਜ਼ ਤੋਂ ਲੋਕ ਆਉਂਦੇ ਆ ਉਹਨਾਂ ਨੂੰ ਸਿਗਨਲ ਜਾ ਰਿਹਾ ਭਈ ਇਹ ਬਾਰਡਰ ਬਹੁਤ ਸਟ੍ਰਿਕਟ ਹੋ ਜਾਣਾ, ਜਿੰਨੀ ਜਲਦੀ ਆਪਾਂ ਕ੍ਰਾਸ ਕਰ ਸਕਦੇ ਹਾਂ ਕਰ ਲਈਏ। ਸੋ ਇਹਦੇ ਕਰਕੇ ਵੀ ਕਹਿੰਦੇ ਬਹੁਤ ਜ਼ਿਆਦਾ ਰਸ਼ ਆ। ਅਤੇ ਦੂਸਰਾ ਇਹ ਆ ਵੀ ਜਿਹੜੀ ਫੰਡਿੰਗ ਆ ਉਹਦੇ ਲਈ ਵੀ ਜਿਹੜੀ ਕ੍ਰਿਸਟੀਅਨ ਨੀਲਸਨ ਆ ਉਸ ਨੇ ਲੈਟਰ ਲਿਖੇ ਹੈਗੇ ਸਾਰੇ ਕਾਂਗਰਸਮੈਨਾਂ ਨੂੰ ਭਈ ਹਿਊਮਨਟੇਰੀਅਨ ਕ੍ਰਾਈਸਿਸ ਹੈਗਾ ਆ ਅਤੇ ਸਾਨੂੰ ਜਿਹੜੀ ਆ ਹੋਰ ਉੱਥੇ ਫੰਡਿੰਗ ਦੀ ਜ਼ਰੂਰਤ ਹੈਗੀ ਆ। ਅਤੇ ਜਿਹੜਾ ਉੱਥੇ ਸਾਊਥ ਅਮਰੀਕਾ ਦੇ 3 ਮੁਲਕ ਨਿਕਾਰਾਗੁਆ, ਗੋਟਮਾਲਾ ਅਤੇ ਐਲ ਸਾਲਵਾਡੋਰ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਜਾਂਦੀ ਸੀ ਉਹ ਪ੍ਰੈਜ਼ੀਡੈਂਟ ਟਰੰਪ ਵੱਲੋਂ ਬੰਦ ਕਰ ਦਿੱਤੀ ਗਈ ਆ। ਕਹਿੰਦੇ ਉਹਦੇ ਨਾਲ ਇਲੀਗਲ ਇਮੀਗ੍ਰੈਂਟ ਸਮਾਂ ਹੋਰ ਜ਼ਿਆਦਾ ਆ ਸਕਦੇ ਹੈਗੇ, ਕਿਉਂਕਿ ਉਹਨਾਂ ਦੀ ਇਕੋਨਮੀ ਨੂੰ ਕਾਫੀ ਹਰਟ ਕਰੇਗਾ। ਇਹ ਹਾਊਸ ਸਪੀਕਰ ਨੈਂਸੀ ਪਲੋਸੀ ਜਿਹੜੇ ਆ ਉਹਨਾਂ ਨੇ ਕਿਹਾ ਹੈਗਾ। ਬਿਲਕੁਲ, ਇਹ ਇੱਕ ਜਿਹੜਾ ਜਿਹੜੇ ਹੁੰਦੇ ਸੀ ਅਮਰੀਕਾ ਦਾ, ਆਪਾਂ ਕਹਿ ਸਕਦੇ ਹਾਂ ਇੱਕ ਫੰਡਾ ਹੀ ਇਹ ਰਿਹਾ ਸੀਗਾ, ਏਜੰਡਾ ਹੀ ਇਸ ਹਿਸਾਬ ਨਾਲ ਰਿਹਾ ਸੀਗਾ ਵੀ ਬਹੁਤੇ ਮੁਲਕਾਂ ਦੇ ਵਿੱਚ ਫੰਡਿੰਗ ਇਸੇ ਕਰਕੇ ਜਿਹੜੀ ਘੱਲੀ ਜਾਂਦੀ ਸੀ, ਖਾਸ ਕਰਕੇ ਜਿਹੜੇ ਸੈਂਟਰਲ ਅਮਰੀਕਨ ਅਤੇ ਸਦਰਨ ਅਮਰੀਕਨ ਮੁਲਕਾਂ ਦੇ ਵਿੱਚ ਵੀ ਉੱਥੇ ਚਲੋ ਡਾਲਰ ਇਨਵੈਸਟ ਕਿਤੇ ਨਾ ਕਿਤੇ ਇਸ ਹਿਸਾਬ ਦੇ ਨਾਲ ਕਰੀ ਜਾਓ ਤਾਂ ਜੋ ਲੋਕ ਉੱਥੇ ਹੀ ਰਹਿਣ, ਇੱਧਰਲੇ ਪਾਸੇ ਵੱਲ ਨੂੰ ਜਿਹੜਾ ਨਾ ਕਰਨ। ਹੁਣ ਵੈਨੇਜ਼ੁਏਲਾ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਉੱਥੋਂ ਦੇ ਹਾਲਾਤ ਬਦ ਤੋਂ ਬੱਤਰ ਜਿਹੜੇ ਉਹ ਹੁੰਦੇ ਜਾ ਰਹੇ ਆ, ਅਤੇ ਸੈਂਟਰਲ ਅਮਰੀਕਨ ਮੁਲਕਾਂ ਦੀ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਵੀ ਉਹ ਫੰਡਿੰਗ ਜਿਹੜੀ ਉਹ ਰੋਕ ਰਹੇ ਆ। ਸੋ ਲੋਕਾਂ ਨੇ ਬਾਹਰ ਨੂੰ ਭੱਜਣਾ ਹੀ ਭੱਜਣਾ ਹੈ, ਉੱਥੇ ਦੇ ਹਾਲਾਤ ਆਲਰੇਡੀ ਜਿਹੜੇ ਆ ਉਹ ਬਹੁਤੇ ਚੰਗੇ ਨਹੀਂ ਹੈਗੇ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ, ਅਤੇ ਓਵਰਆਲ ਇਹ ਨਵਾਂ ਜਿਹੜੀ ਪੋਲਿਸੀ ਆ ਵੀ ਉੱਥੇ ਬੰਦ ਕਰਕੇ, ਅਤੇ ਲੋਕਾਂ ਨੇ ਤਾਂ ਫਿਰ ਚੰਗੇ ਮੁਲਕ ਵੱਲ ਨੂੰ ਹੀ ਭੱਜਣਾ, ਅਤੇ ਸਭ ਤੋਂ ਨਜ਼ਦੀਕ ਇਹਨਾਂ ਨੂੰ ਤਾਂ ਫਿਰ ਅਮਰੀਕਾ ਹੀ ਨਜ਼ਰ ਆਉਂਦਾ ਆ, ਅਤੇ ਇਸੇ ਲਈ ਉਹ ਫਿਰ ਕੰਧਾਂ ਟੱਪਣ ਲਈ ਵੀ ਜਿਹੜੇ ਉਹ ਤਿਆਰ ਹੁੰਦੇ ਆ, ਆਪਣੀ ਜਾਨ ਜਿਹੜੀ ਜੋਖਮ ਦੇ ਵਿੱਚ ਪਾਉਣ ਨੂੰ ਤਿਆਰ ਰਹਿੰਦੇ ਨੇ। ਸੋ ਲੈਟਸ ਸੀ ਕੀ ਬਣਦਾ ਆ। ਅਤੇ ਇੱਕ ਚੀਜ਼ ਜਿਹੜੀ ਜ਼ਰੂਰ ਆ, ਸਭ ਤੋਂ ਜਿਹੜੀ ਕਹਿ ਲਓ ਵੀ ਅਫਸੋਸਜਨਕ ਗੱਲ ਇਹ ਆ ਹਰਜੋਤ ਸਿੰਘ ਜੀ, ਵੀ ਜਿਹੜੇ ਉੱਥੋਂ ਦੇ ਉਹਨਾਂ ਮੁਲਕਾਂ ਦੇ ਲੀਡਰ ਆ ਉਹ ਇੰਨੇ ਕੁ ਜ਼ਿਆਦਾ ਕਰਪਟ ਜਿਹੜੇ ਹੋ ਚੁੱਕੇ ਆ, ਸਿਰਫ ਅਤੇ ਸਿਰਫ ਉਹਨਾਂ ਨੂੰ ਆਪਣੇ ਜਿਹੜੀਆਂ ਜੇਬਾਂ ਭਰਨ ਦਾ ਖਿਆਲ ਆ। ਉੱਥੋਂ ਦੇ ਲੋਕਾਂ ਨੂੰ ਜਿਹੜਾ ਆ ਕੋਈ ਵੀ ਉਹਨਾਂ ਦੇ ਲੋਕਾਂ ਬਾਰੇ, ਆਮ ਨਾਗਰਿਕਾਂ ਬਾਰੇ ਉਹ ਧਿਆਨ ਨਹੀਂ ਕਰਦੇ, ਅਤੇ ਫਿਰ ਅਜਿਹੇ ਮੁੱਦੇ ਫਿਰ ਉਛਾਲਦੇ ਆ ਜੀ ਲੈ ਜੀ ਇਹ ਹਿਊਮੈਨੀਟੇਰੀਅਨ ਬੇਸ ਦੇ ਉੱਤੇ ਅਮਰੀਕਾ ਕਿਉਂ ਬੰਦ ਕਰ ਰਿਹਾ, ਕਿਉਂ ਇੱਦਾਂ ਹੋ ਰਿਹਾ ਆ, ਜਦ ਕਿ ਉਹ ਆਪਣੇ ਮੁਲਕ ਨੂੰ ਸੁਧਾਰਨ ਦੇ ਵੱਲ ਕੋਈ ਕਦਮ ਚੱਕ ਨਹੀਂ ਰਹੇ ਹੁੰਦੇ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਜਿਹੜੀ ਲੀਗਲ ਇਮੀਗ੍ਰੈਂਟਸ ਹੈਗੇ ਆ ਜਿਹੜੇ ਮਰਵਾਨਾ ਦੇ ਰਿਲੇਟਡ ਜੌਬਸ ਕਰ ਰਹੇ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਡਿਨਾਈ ਕੀਤੀ ਜਾ ਸਕਦੀ ਆ। ਸੋ ਲੀਗਲ ਇਮੀਗ੍ਰੈਂਟਸ ਮਰਵਾਨਾ ਦੇ ਜਿਹੜੇ ਜਿੰਨੇ ਵੀ ਵੇਅਰ ਹਾਊਸ ਆ ਜਾਂ ਉਹਨਾਂ ਦੇ ਸਟੋਰ ਆ ਉਹਨਾਂ 'ਚ ਕੰਮ ਕਰਦੇ ਹੈਗੇ ਜਿਹੜੇ ਗ੍ਰੀਨ ਕਾਰਡ ਹੋਲਡਰ ਆ, ਚਾਹੇ 20-20 ਸਾਲਾਂ ਤੋਂ ਰਹਿ ਰਹੇ ਆ। ਕਹਿੰਦੇ ਜਦੋਂ ਤੁਸੀਂ ਸਿਟੀਜ਼ਨਸ਼ਿਪ ਲਈ ਅਪਲਾਈ ਕਰੋਗੇ ਜਦੋਂ ਉਹ ਤੁਹਾਨੂੰ ਕੁਐਸਚਨ ਪੁੱਛ ਲੈਂਦੇ ਆ ਵੀ ਤੁਸੀਂ ਕੀ ਕੰਮ ਕਰਦੇ ਆ, ਉਸ ਬੇਸ ਦੇ ਉੱਤੇ ਜਿਹੜਾ ਆ ਤੁਹਾਨੂੰ ਸਿਟੀਜ਼ਨਸ਼ਿਪ ਜਿਹੜੀ ਆ ਉਹ ਨਾ ਕੀਤੀ ਜਾ ਸਕਦੀ ਹੈਗੀ ਆ। ਸੋ ਕੋਲੋਰਾਡੋ ਆਫੀਸ਼ੀਅਲਸ ਜਿਹੜੇ ਆ ਸਟੇਟ ਆਫ ਕੋਲੋਰਾਡੋ ਦੇ, ਉਹਨਾਂ ਨੇ ਸਾਰੇ ਹੀ ਜਿਹੜੇ ਲੀਗਲ ਇਮੀਗ੍ਰੈਂਟਸ ਹੈਗੇ ਆ ਜਿਹੜੇ ਸਟੇਟ ਦੀ ਜਿਹੜੀ ਮਰਵਾਨਾ ਇੰਡਸਟਰੀ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਵਾਰਨਿੰਗ ਦਿੱਤੀ ਹੈਗੀ ਆ, ਕਿਉਂਕਿ ਆਲਰੇਡੀ 2 ਜਾਣਿਆਂ ਨੂੰ ਜਿਹੜੀ US ਦੀ ਸਿਟੀਜ਼ਨਸ਼ਿਪ ਆ ਉਹ ਨਾ ਕਰ ਦਿੱਤੀ ਗਈ ਹੈਗੀ ਆ। ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਜਿਹੜੇ ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਵੀ ਆ, ਜੇ ਤੁਸੀਂ ਇਸ ਇੰਡਸਟਰੀ 'ਚ ਕੰਮ ਕਰਦੇ ਹੈਗੇ ਆ, ਅਤੇ ਤੁਹਾਨੂੰ ਜਿਹੜੀ ਸਿਟੀਜ਼ਨਸ਼ਿਪ ਦੀ ਨਾ ਹੋ ਸਕਦੀ ਹੈਗੀ ਆ। ਅਤੇ ਸਰੋਤਿਆਂ ਨੂੰ ਦੱਸਦੇ ਜਾਈਏ ਕੋਲੋਰਾਡੋ ਦੇ ਵਿੱਚ ਜਿਹੜਾ ਆ ਮਰਵਾਨਾ ਉਹ ਲੀਗਲ ਆ, ਇਸੇ ਤਰ੍ਹਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਲੀਗਲ ਹੈਗਾ, ਕੈਲੀਫੋਰਨੀਆ ਵਿੱਚ ਵੀ ਜਿਹੜਾ ਵੀ ਹੋ ਚੁੱਕਾ ਆ, ਹੋਰ ਕਈ ਸੂਬਿਆਂ ਦੇ ਵਿੱਚ ਜਿਹੜਾ ਉਹ ਲੀਗਲ ਹੋ ਚੁੱਕਾ ਹੈਗਾ। ਸੋ ਇਹ ਕਹਿਣ ਦਾ ਮਤਲਬ ਇਹ ਵੀ ਜਿਹੜੇ ਬੂਟੇ ਉਗਾਉਂਦੇ ਵੀ ਆ, ਜਿਹੜੇ ਲੀਗਲੀ ਜਿਹੜੇ ਉਹਨਾਂ ਦੇ ਵੇਅਰ ਹਾਊਸ ਆ ਉੱਥੇ ਤੁਸੀਂ ਕੰਮ ਕਰਦੇ ਉਹਨਾਂ ਨੂੰ ਜਿਹੜੀ ਆ ਕਹਿੰਦੇ ਸਿਟੀਜ਼ਨਸ਼ਿਪ ਨਾ ਕਰ ਦਿੱਤੀ ਗਈ ਜੀ। ਅਗਲੀਆਂ ਜਿਹੜੀਆਂ ਕੁਛ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੇ ਨਾਲ ਖਬਰਾਂ ਦੇ ਉੱਤੇ ਨਜ਼ਰ ਮਾਰੀਏ, ਕਿਤੇ ਬੇ ਏਰੀਆ ਦੇ ਵਿੱਚ ਇੱਕ ਬੜੀ ਤਗੜੀ ਘੋੜਿਆਂ ਦੇ ਜਿਹੜਾ ਕਹਿ ਲਓ ਵੀ ਹਾਰਸ ਫੈਸਿਲਿਟੀ ਹੈਗੀ ਆ, ਉਹਦਾ ਜਿਹੜਾ ਓਨਰ ਕੈਵਿਨ ਚੈਂਬਰਸ ਜਿਹੜਾ ਕਿ ਪਰਟੋਲਾ ਵੈਲੀ ਟ੍ਰੇਨਿੰਗ ਸੈਂਟਰ ਮੈਨਲੋ ਪਾਰਕ ਗਿਲਰੋਏ ਗੇਟਸ ਹੋਲਿਸਟਰ ਦੇ ਵਿੱਚ ਉਹ ਰਨ ਕਰਦਾ ਆ, ਉਸ ਦੇ ਉੱਤੇ ਇਹ ਜਿਹੜੇ ਦੋਸ਼ ਲਾਏ ਗਏ ਆ ਵੀ ਜਿਹੜੇ H-2B ਵੀਜ਼ਾ ਹੋਲਡਰ ਜਿਹੜੇ ਹੁੰਦੇ ਆ, ਜਿਹੜੇ ਟੈਂਪਰੇਰੀ ਬੇਸ ਦੇ ਉੱਤੇ ਆਉਂਦੇ ਆ, ਨਾਨ ਐਗਰੀਕਲਚਰ ਹੁੰਦਾ ਆ, ਜਦੋਂ ਕੋਈ ਪੀਕ ਸੀਜ਼ਨ ਹੁੰਦਾ, ਹੋਰ ਕਈ ਤਰੀਕੇ ਦੇ ਕੰਮਾਂ ਦੇ ਲਈ ਜਿਹੜੇ ਟੈਂਪਰੇਰੀ ਵੀਜ਼ਾ ਦਿੱਤੇ ਜਾਂਦੇ ਆ। ਕਹਿੰਦੇ ਉਸ ਬੰਦੇ ਨੇ ਜਿਹੜੇ ਵੀਜ਼ਾ ਵਰਕਰਸ ਆ ਉਹਨਾਂ ਨੂੰ ਮਿਨੀਮਮ ਵੇਜ ਦੇ ਉੱਤੇ ਜਿਹੜਾ ਰੱਖਿਆ,
ਤੇ ਉਸ ਨੇ ਕੰਪਨਸੇਟ ਵੀ ਨਹੀਂ ਕੀਤਾ ਜਿਹੜਾ ਚੰਗੀ ਤਰੀਕੇ ਦੇ ਨਾਲ ਜਿਹੜਾ ਓਵਰਟਾਈਮ ਵਰਕ ਕਰਾਇਆ, ਤੇ ਘੋੜਿਆਂ ਦੇ ਤਵੇਲਿਆਂ ਦੇ ਵਿੱਚ ਜਿਹੜਾ ਲੋਕਾਂ ਨੂੰ ਤਾੜ ਕੇ ਰੱਖਿਆ। ਇਸ ਮਾਮਲੇ ਦੇ ਵਿੱਚ ਹੁਣ ਉਸ ਨੂੰ $1.2 ਮਿਲੀਅਨ ਦਾ ਜਿਹੜਾ ਹਰਜਾਨੇ ਦੇ ਵਜੋਂ ਜਿਹੜੇ ਲੋਕਾਂ ਦੀ ਬੈਕ ਪੇ ਉਹ ਦੇਣ ਦੇ ਲਈ ਜਿਹੜਾ ਆਖਿਆ ਗਿਆ ਆ, ਤੇ ਵੀਜ਼ਾ ਵਰਕ ਪ੍ਰੋਗਰਾਮ ਤੇ ਵੇਜ ਵਾਇਲੇਸ਼ਨ ਦੇ ਜਿਹੜੇ 30 ਇੰਪਲੋਈਜ਼ ਆ ਉਹ ਸਾਰੇ ਚਾਰਜਿਸ ਉਸ ਦੇ ਉੱਤੇ ਲਾਏ ਗਏ ਆ, ਤੇ ਨਾਲ ਹੀ $1 ਲੱਖ ਦੀ ਜਿਹੜੀਆਂ ਸਿਵਲ ਪੈਨਲਟੀਜ਼ ਆ ਉਹ ਦੇਣ ਦੇ ਲਈ ਦਿੱਤਾ ਗਿਆ ਆ। ਸੋ ਇਹ ਕਹਿੰਦੇ ਆ ਵੀ ਨਾਲ ਹੀ ਇਸ ਦੇ ਉੱਤੇ ਇਹ ਵੀ ਰੋਕ ਲਾ ਦਿੱਤੀ ਗਈ ਆ ਵੀ ਉਹ ਆਪਣੇ ਕਿਸੇ ਵੀ ਕੰਮ ਦੇ ਲਈ 1 ਸਾਲ ਦੇ ਲਈ H2B ਦੇ ਟੈਂਪਰੇਰੀ ਵੀਜ਼ਾ ਆ ਉਹ ਹੁਣ ਕਿਸੇ ਆਪਣੇ ਇੰਪਲੋਈ ਦੇ ਲਈ ਇੱਦਾਂ ਨਹੀਂ ਲੈ ਸਕਦਾ, ਜਾਂ ਉਹਨਾਂ ਲੋਕਾਂ ਨੂੰ ਉਹ ਹਾਇਰ ਨਹੀਂ ਕਰ ਸਕੇਗਾ। ਤੇ ਜੇ H2B ਵੀਜ਼ਾ ਪ੍ਰੋਗਰਾਮ ਦੀ ਗੱਲ ਕਰਦੇ ਜਾਈਏ, ਹਰ ਸਾਲ ਅਮਰੀਕਾ ਵੱਲੋਂ 66,000 ਜਿਹੜੇ ਵੀਜ਼ਾ ਆ ਉਹ ਐਨੂਅਲੀ ਦਿੱਤੇ ਜਾਂਦੇ ਆ ਸੀਜ਼ਨਲ ਵਰਕਰਸ, ਨਾਨ ਐਗਰੀਕਲਚਰ ਸੀਜ਼ਨਲ ਵਰਕਰਸ ਹੁੰਦੇ ਆ। ਤੇ ਕਹਿੰਦੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਵਾਰੀ 30,000 ਹੋਰ ਲੋਕਾਂ ਨੂੰ ਜਿਹੜਾ ਵੀਜ਼ਾ ਦਿੱਤਾ ਹੈਗਾ ਆ ਤਾਂ ਕਿ ਜਿਹੜੇ ਸੀਜ਼ਨਲ ਵਰਕਰ ਆ ਕੇ ਕੰਮ ਕਰ ਸਕਣ। ਸੋ ਇਹਦੇ ਨਾਲ ਜਿਹੜੇ ਐਂਟੀ ਇਮੀਗ੍ਰੈਂਟ ਗਰੁੱਪਸ ਹੈਗੇ ਆ ਉਹ ਪ੍ਰੈਜ਼ੀਡੈਂਟ ਟਰੰਪ ਤੋਂ ਕਾਫੀ ਅਪਸੈਟ ਹੈਗੇ ਆ ਵੀ ਇਹ ਆਪਣਾ ਜਿਹੜਾ ਪ੍ਰੋਮਿਸ ਆ ਉਹਨੂੰ ਤੋੜ ਰਹੇ ਹੈਗੇ ਆ, ਤੇ ਹੋਰ ਜਿਹੜੇ ਲੋਕ ਆ ਇਮੀਗ੍ਰੈਂਟਸ ਉਹਨਾਂ ਨੂੰ ਇੱਥੇ ਲਿਆ ਰਹੇ ਹੈਗੇ ਆ। ਸੋ ਇਹ ਵੀ ਦੱਸਦੇ ਜਾਈਏ ਪ੍ਰੈਜ਼ੀਡੈਂਟ ਟਰੰਪ ਹਮੇਸ਼ਾ ਹੀ ਕਹਿੰਦੇ ਆ ਵੀ ਜਿਹੜਾ ਲੀਗਲ ਇਮੀਗ੍ਰੇਸ਼ਨ ਆ ਮੈਂ ਉਹਦੇ ਹੱਕ ਦੇ ਵਿੱਚ ਹੈਗਾ ਆ, ਇਲੀਗਲ ਦੇ ਜਿਹੜੇ ਅਗੇਂਸਟ ਹੈਗਾ। ਜੀ, ਪਰ ਲੱਗਦਾ ਤਾਂ ਇੱਦਾਂ ਹੈ ਵੀ ਹਰ ਇੱਕ ਦੇ ਜਿਹੜੇ ਅਗੇਂਸਟ ਆ ਉਹ ਹੁੰਦੇ ਨਜ਼ਰ ਆ ਰਹੇ ਆ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਮੋਟਲ 6 ਨੇ ਆਪਣੇ 80,000 ਗੈਸਟ ਦਾ ਜਿਹੜਾ ਡਾਟਾ ਆ ਉਹ ਆਈਸ ਵਾਲਿਆਂ ਨੂੰ ਦਿੱਤਾ ਸੀ। ਸੋ ਉਸ ਤੋਂ ਬਾਅਦ ਦੇ ਵਿੱਚ ਸਭ ਨੂੰ ਯਾਦ ਹੋਵੇਗਾ ਵੀ ਬਹੁਤ ਹੌ ਹੱਲਾ ਜਿਹੜਾ ਉਹ ਪਿਆ ਸੀਗਾ। ਮੋਟਲ 6 ਦੀਆਂ ਜਿਹੜੀਆਂ 7 ਲੋਕੇਸ਼ਨ ਸੀਗੀਆਂ ਵਾਸ਼ਿੰਗਟਨ ਸਟੇਟ ਦੇ ਵਿੱਚ, ਉਹਨਾਂ ਨੇ ਲੋਕਾਂ ਦੀ ਜਿਹੜੀ ਪਰਸਨਲ ਇਨਫੋਰਮੇਸ਼ਨ ਆ ਆਈਸ ਵਾਲਿਆਂ ਨੂੰ ਦਿੱਤੀ ਆ। ਇਸੇ ਹੀ ਚੱਕਰ ਦੇ ਵਿੱਚ ਵੀ ਸ਼ਾਇਦ ਉਹਨਾਂ ਦੇ ਵਿੱਚੋਂ ਜਿਹੜੇ ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਜਾਂ ਅਨਡਾਕੂਮੈਂਟਡ ਹੋਣਗੇ ਉਹਨਾਂ ਨੂੰ ਉਹ ਜਿਹੜੇ ਉਹ ਫੜ ਲੈਣਗੇ। ਤੇ ਕਹਿੰਦੇ ਵੀ 80,000 ਲੋਕਾਂ ਦਾ ਇੱਦਾਂ ਡਾਟਾ ਉਹਨਾਂ ਨੇ ਸ਼ੇਅਰ ਕੀਤਾ 2015 ਤੋਂ 2017 ਦੇ ਦਰਮਿਆਨ। ਇਸੇ ਚੱਕਰ ਦੇ ਵਿੱਚ ਜਿਹੜੇ ਵਾਸ਼ਿੰਗਟਨ ਦੇ ਅਟਾਰਨੀ ਜਨਰਲ ਬੌਬ ਫਰਗਿਊਸਨ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਲੀਗਲ ਇਨਵੇਜਨ ਆਫ ਪ੍ਰਾਈਵੇਸੀ, ਲੋਕਾਂ ਦੀ ਜਿਹੜੀ ਇਹ ਨਿੱਜਤਾ ਆ ਉਸ ਦੇ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀ ਆ ਉਹ ਜਾਣਕਾਰੀ ਸਾਂਝੀ ਕੀਤੀ ਆ, ਤੇ ਇਸ ਦੇ ਉੱਤੇ ਉਹਨਾਂ ਨੇ ਲਾ ਸੂਟ ਵੀ ਫਾਈਲ ਕੀਤਾ ਆ। ਤੇ ਹੁਣ ਕਹਿੰਦੇ ਆ ਵੀ ਇੱਕ ਡੀਲ ਬਣ ਚੁੱਕੀ ਆ ਵੀ ਇਹ ਜਿਹੜੀ ਨੈਸ਼ਨਲ ਹੋਟਲ ਚੇਨ ਮੋਟਲ 6 ਆ ਉਹ ਇਸ ਦੇ ਨਾਲ ਇਫੈਕਟਡ ਜਿਹੜੇ ਗੈਸਟ 80,000 ਲੋਕਾਂ ਦਾ ਜਿਹੜਾ ਡਾਟਾ ਸ਼ੇਅਰ ਕੀਤਾ ਆ ਉਹਨਾਂ ਦੇ ਵਿੱਚ $12 ਮਿਲੀਅਨ ਜਿਹੜਾ ਆ ਉਹ ਵੰਡੂਗੀ ਜਿਹੜੀ ਨਿੱਜਤਾ ਦੇ ਉੱਤੇ ਉਸਨੇ ਜਿਹੜਾ ਉਹ ਘਾਣ ਕੀਤਾ, ਉਹਨਾਂ ਦੀ ਪ੍ਰਾਈਵੇਸੀ ਦਾ ਹਨਨ ਕੀਤਾ ਆ। ਸੋ $12 ਮਿਲੀਅਨ 80,000 ਲੋਕਾਂ ਦੇ ਵਿੱਚ ਜਿਹੜਾ ਸ਼ੇਅਰ ਕੀਤਾ ਜਾਊਗਾ। ਤੇ ਬਾਕੀ ਇਹ ਕਿਉਂਕਿ ਕਿਸੇ ਪ੍ਰਾਈਵੇਟ ਫਰਮ ਨੇ ਨਹੀਂ ਲੜਿਆ, ਇਹ ਅਟਾਰਨੀ ਜਨਰਲ ਉੱਥੋਂ ਦੇ ਨੇ ਲੜਿਆ ਆ। ਸੋ ਇੱਦਾਂ ਲੱਗਦਾ ਵੀ ਕਾਫੀ ਲੋਕ ਜਿਹੜੇ ਇਸ ਦੇ ਵਿੱਚ ਮਾਲਾਮਾਲ ਵੀ ਜਿਹੜੇ ਆ ਉਹ ਹੋ ਜਾਣਗੇ। ਪਰ ਇਹ ਇੱਕ ਖਤਰੇ ਵਾਲੀ ਗੱਲ ਆ। ਇੱਦਾਂ ਦੀਆਂ ਖਬਰਾਂ ਬਹੁਤ ਵਾਰੀ ਜਿਹੜੀਆਂ ਹਰਜੋਤ ਸਿੰਘ ਦੀਆਂ ਆਉਂਦੀਆਂ ਰਹੀਆਂ ਵੀ ਇਹ ਮੋਟਲ 6 ਦੇ ਬਾਰੇ ਖਬਰ ਆ ਗਈ ਤਾਂ ਪਤਾ ਲੱਗ ਗਿਆ, ਹੋ ਸਕਦਾ ਆ ਹੋਰ ਵੀ ਇੱਦਾਂ ਦੇ ਜਿਹੜੇ ਕਈ ਲੋਕ ਜਿਹੜੇ ਹੋਣ ਜਿਹੜੇ ਇਸ ਤਰੀਕੇ ਦੇ ਨਾਲ ਕਰਦੇ ਰਹੇ ਹੋਣ। ਆਪਾਂ ਨੂੰ ਪਤਾ 7-11 ਦੇ ਉੱਤੇ ਇੱਦਾਂ ਹੋਇਆ ਸੀ, ਤੇ ਉਦੋਂ ਇਹੀ ਪਤਾ ਲੱਗਾ ਸੀ ਵੀ ਜਿਹੜੇ ਐਕਚੁਅਲ ਦੇ ਵਿੱਚ ਜਿਹੜੇ ਫਰੈਂਚਾਈਜ਼ੀ ਦੇ ਰਹੇ ਸੀਗੇ ਉਹੀ ਛਾਪੇ ਜਿਹੜੇ ਮਰਵਾ ਕੇ ਫਰੈਂਚਾਈਜ਼ੀਆਂ ਲੋਕਾਂ ਤੋਂ ਵਾਪਸ ਲੈਣ ਦਾ ਹਥਿਆਉਣ ਦਾ ਜਿਹੜਾ ਇੱਕੋ ਕੰਮ ਜਿਹੜਾ ਕਰੀ ਜਾਂਦੇ ਸੀ, ਤਾਂ ਜੋ ਹੋਰ ਬਹੁਤੇ ਪੈਸਿਆਂ ਦੇ ਉੱਤੇ ਕਿਸੇ ਹੋਰ ਨੂੰ ਅੱਗੇ ਜਿਹੜਾ ਬਾਅਦ ਦੇ ਵਿੱਚ ਵੇਚ ਵੀ ਸਕਣ। ਤੇ ਸੋ ਇਹ ਬਹੁਤ ਧਿਆਨ ਰੱਖਣ ਯੋਗ ਜਿਹੜੀ ਉਹ ਚੀਜ਼ ਹੈਗੀ ਆ। ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਤੇ ਸਿਵਲ ਰਾਈਟਸ ਗਰੁੱਪ ਹੈਗੇ ਆ ਉਹ ਕੰਪਨੀਆਂ ਨੂੰ 500 ਜਿਹੜੇ CEO ਹੈਗੇ ਆ ਕੰਪਨੀਆਂ ਦੇ, ਫੋਰਚੂਨ 500 ਦੇ, ਉਹਨਾਂ ਨੂੰ ਕੰਪਨੀਆਂ ਦੇ CEOs ਨੂੰ ਰਿਕੁਐਸਟ ਕਰ ਰਹੇ ਆ ਭਈ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਹੈਗੇ ਆ, ਚਾਹੇ ਉਹ ਇਸ ਟਾਈਮ ਤੇ ਚਾਹੇ ਰਹਿ ਚੁੱਕੇ ਆ, ਉਹਨਾਂ ਨੂੰ ਆਪਣੀਆਂ ਕੰਪਨੀਆਂ ਵਿੱਚ ਆਉਣ ਤੋਂ ਬੈਨ ਕਰਨ। ਤੇ ਨਾਲ ਦੀ ਨਾਲ ਉਹਨਾਂ ਨੇ ਇਹਨਾਂ ਕੰਪਨੀਆਂ ਦੇ CEOs ਨੂੰ ਰਿਕੁਐਸਟ ਕੀਤਾ ਆ ਵੀ ਜਿਹੜੇ ਸੈਪਰੇਟ ਕੀਤੇ ਗਏ ਆ ਫੈਮਲੀਜ਼ ਨੂੰ ਜਾਂ ਉਹਨਾਂ ਲੋਕਾਂ ਨੂੰ ਜਿਹੜੀ ਆ ਕੰਮ ਵੀ ਦਿੱਤਾ ਜਾਵੇ। ਸੋ ਜਿਹੜੇ ਹੈਗੇ ਆ ਇਹ ਗਰੁੱਪ ਕਾਫੀ ਕੰਮ ਕਰ ਰਹੇ ਹੈਗੇ ਆ। ਜੀ।
ਜੀ। ਅਗਲੀਆਂ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ ਤੇ ਇੱਕ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਕਹਿੰਦੇ ਸਾਊਦੀ ਅਰੇਬੀਆ ਵਾਲੇ ਲਗਾਤਾਰ ਜਿਹੜੇ ਵੀ ਮੁਹੰਮਦ ਬਿਨ ਸਲਮਾਨ ਦੇ ਖਿਲਾਫ ਜਿਹੜਾ ਬੋਲ ਰਹੇ ਆ ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਆ, ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੇ ਆ ਹਿਰਾਸਤਾਂ ਦੇ ਵਿੱਚ ਲੈ ਰਹੇ ਆ। ਕਹਿੰਦੇ ਹੁਣ ਉੱਥੇ ਥੋੜ੍ਹੇ ਹੀ ਦਿਨਾਂ ਦੇ ਵਿੱਚ 11 ਲੋਕਾਂ ਨੂੰ ਜਿਹੜਾ ਉਹ ਡਿਟੇਨ ਕੀਤਾ ਗਿਆ, ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਵਿੱਚ 2 US ਸਿਟੀਜ਼ਨ ਵੀ ਜਿਹੜੇ ਦੱਸੇ ਜਾਂਦੇ ਆ, 2 ਡੂਅਲ US ਤੇ ਸਾਊਦੀ ਸਿਟੀਜ਼ਨਸ, ਉਹਨਾਂ ਨੂੰ ਇਸ ਜਿਹੜੇ ਪੂਰੀ ਫੜੋ ਫੜਾਈ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਆ। ਤੇ ਕਹਿੰਦੇ ਵੀ ਕਾਰਨ ਉਸ ਦੇ ਪਿੱਛੇ ਉਹੀ ਆ ਵੀ ਇਹ ਮੁਹੰਮਦ ਬਿਨ ਸਲਮਾਨ ਜਿਹੜਾ ਉੱਥੇ ਦਾ ਕਰਾਊਨ ਪ੍ਰਿੰਸ ਹੈਗਾ ਸਾਊਦੀ ਦਾ, ਵੀ ਉਸ ਦੇ ਖਿਲਾਫ ਕਿਤੇ ਨਾ ਕਿਤੇ ਬੋਲਦੇ ਸੀ। ਤੇ ਇੱਕ ਕਹਿੰਦੇ ਆ ਜਿਹੜਾ ਸਲਾ ਅਲ ਹੈਦਰ, ਇਹ US ਡੂਅਲ ਸਿਟੀਜ਼ਨ ਆ ਤੇ ਪ੍ਰੋਮੀਨੈਂਟ ਫੈਮਿਨਿਸਟ ਅਜ਼ੀਜ਼ਾ ਅਲ ਯੂਸਫ ਦਾ ਇਹ ਮੁੰਡਾ ਆ, ਤੇ ਉਸ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਤੇ ਬਾਅਦ ਦੇ ਵਿੱਚ ਟੈਂਪਰੇਰੀ ਜਿਹੜਾ ਰਿਲੀਜ਼ ਵੀ ਕੀਤਾ ਗਿਆ। ਤੇ ਇੱਕ ਹੋਰ ਬਦਰ ਅਲ ਅਬਰਾਹਿਮ ਜਿਹੜਾ ਇੱਕ ਡਾਕਟਰ ਆ ਤੇ ਇੱਕ ਰਾਈਟਰ ਵੀ ਆ, ਉਹਦੇ ਕੋਲ ਵੀ US ਤੇ ਸਾਊਦੀ ਦੀ ਸਿਟੀਜ਼ਨਸ਼ਿਪ ਡੂਅਲ ਹੈਗੀ ਆ। ਸੋ ਉਹ ਜਿਹੜੇ ਆ ਅਨੋਨਿਮਿਟੀ ਦੇ ਦੱਸਿਆ ਨਹੀਂ ਉਹਨੇ ਵੀ ਕੀ ਕਰਨਾ ਕਰਕੇ ਆ, ਵੀ ਉਸ ਦੇ ਕਰਕੇ ਉਸ ਨੂੰ ਜਿਹੜਾ ਬਾਅਦ ਦੇ ਵਿੱਚ ਛੱਡਿਆ ਤਾਂ ਗਿਆ ਆ। ਤੇ 2 ਹੋਰ ਜਿਹੜੇ US ਸਿਟੀਜ਼ਨਸ ਦੱਸੇ ਜਾ ਰਹੇ ਆ ਵੀ ਆਲਰੇਡੀ ਜਿਹੜੇ US ਸਾਊਦੀ ਗਵਰਨਮੈਂਟ ਦੇ ਨਾਲ ਅੰਗੇਜਡ ਹੈਗੇ ਆ ਉਸ ਮਾਮਲੇ ਦੇ ਵਿੱਚ, ਜਿਹੜੇ US ਵਾਲੇ ਉਹਨਾਂ ਨੂੰ ਛਡਾਉਣ ਦੇ ਲਈ। ਸੋ ਜਿਹੜੇ ਸਰਕਾਰ ਵਾਲੇ ਆ ਇਸ ਟਾਈਮ ਬਹੁਤੀਆਂ ਹੋਰ ਜਾਣਕਾਰੀਆਂ ਇਹਨਾਂ ਜਿਹੜੇ 2 ਨਵੇਂ ਫੜੇ ਗਏ ਉਹਨਾਂ ਬਾਰੇ ਉਹ ਨਹੀਂ ਦੱਸ ਰਹੇ, ਪਰ ਲਗਾਤਾਰ ਆਪਾਂ ਜਿਹੜਾ ਹਰਜੋਤ ਸਿੰਘ ਜੀ ਇਹ ਦੇਖਦੇ ਆ ਰਹੇ ਹਾਂ ਵੀ ਜਿਹੜੇ ਸਾਊਦੀ ਦੇ ਵਿੱਚ ਜਿਹੜਾ ਵੀ ਮੁਹੰਮਦ ਬਿਨ ਸਲਮਾਨ ਦੇ ਖਿਲਾਫ ਬੋਲਦਾ ਆ ਉਹ ਜਾਂ ਤਾਂ ਜਮਾਲ ਖਸ਼ੋਗੀ ਵਾਂਗੂ ਫੌਤ ਹੋ ਜਾਂਦਾ ਆ, ਨਹੀਂ ਤਾਂ ਜਿਹੜੇ ਉਹਨਾਂ ਦੀ ਫੜੋ ਫੜਾਈ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਹੋ ਜਾਂਦੀ ਆ। ਹੁਣ ਇਹ US ਦੇ ਹਰਜੋਤ ਸਿੰਘ ਜੀ ਸਿਟੀਜ਼ਨ ਸੀਗੇ ਤੇ US ਥੋੜ੍ਹਾ ਇਨਵੋਲਵ ਹੋ ਕੇ ਉਹਨਾਂ ਨੂੰ ਛਡਾਉਣ ਦੀ ਜਿਹੜੀ ਉਹ ਗੱਲ ਕਰ ਰਿਹਾ ਆ ਵੀ ਜੇ ਕੋਈ ਮੰਨ ਲਓ ਵੀ ਉਹ US ਦਾ ਸਿਟੀਜ਼ਨ ਨਹੀਂ ਹੁੰਦਾ ਤਾਂ ਫਿਰ ਇਹਨਾਂ ਨੇ ਕੇਅਰ ਜਿਹੜੇ ਉਸ ਦੇ ਬਾਬਤ ਨਹੀਂ ਸੀ ਕਰਨੀ। ਸੋ ਬਹੁਤ ਸਾਰੀ ਜਿਹੜੇ ਲੋਕ ਆਪਾਂ ਦੇਖਦੇ ਹਾਂ ਵੀ ਆਪਣੇ ਕਹਿੰਦੇ ਆ ਵੀ ਇੱਦਾਂ ਆ ਉੱਦਾਂ ਆ, ਅਤੇ US ਦੀ ਸਿਟੀਜ਼ਨਸ਼ਿਪ ਉਹ ਜਿਹੜੀ ਉਹ ਨਹੀਂ ਲੈਂਦੇ, ਅਤੇ ਫਿਰ US ਨੇ ਤੁਹਾਡੇ ਮਗਰ ਨਹੀਂ ਆਉਣਾ, ਚਾਹੇ ਤੁਸੀਂ ਕਿੰਨੇ ਸਾਲ ਵੀ ਇੱਥੇ 30 ਸਾਲ 40 ਸਾਲ 50 ਸਾਲ ਵੀ ਜਿਹੜੇ ਕਿਉਂ ਨਾ ਤੁਸੀਂ ਅਮਰੀਕਾ ਦੇ ਵਿੱਚ ਰਹਿੰਦਿਆਂ ਨੂੰ ਹੋ ਗਏ ਹੋਣ। ਅਤੇ ਇਹ ਵੀ ਇੱਕ ਜ਼ਿਕਰਯੋਗ ਗੱਲ ਹੈਗੀ ਆ ਵੀ ਕੁਛ ਮਹੀਨੇ ਪਹਿਲਾਂ ਜਿਹੜੀ ਕਾਂਗਰਸ ਆ ਉਹਨਾਂ ਨੇ ਇਹ ਇੱਕ ਕਰ ਦਿੱਤਾ ਸੀਗਾ, ਵੋਟ ਪਾਸ ਕੀਤੀ ਸੀਗੀ ਰੈਜ਼ੋਲੂਸ਼ਨ ਵੀ ਸਾਊਦੀ ਅਰੇਬੀਆ ਦੀ ਮਦਦ ਜਿਹੜੀ ਉਹ ਨਾ ਕੀਤੀ ਜਾਵੇ, ਜਿਹੜੀ ਉਹ ਯਮਨ ਦੇ ਖਿਲਾਫ ਹਥਿਆਰਬੰਦ ਜੰਗ ਜਿਹੜੀ ਉਹ ਲੜ ਰਹੇ ਆ, ਜਿਹੜੇ ਮਿਜ਼ਾਈਲਾਂ ਹਥਿਆਰਬੰਦ ਕਰ ਰਹੀ ਉਹ ਸਿੱਧਾ ਮਿਜ਼ਾਈਲਾਂ ਅਤੇ ਏਅਰ ਸਟਰਾਈਕਸ ਜਿਹੜੀਆਂ ਕਰ ਰਹੇ ਆ ਵੀ ਉਸ ਦੇ ਵਿੱਚੋਂ ਆਪਣਾ ਹੱਥ ਜਿਹੜਾ ਉਹ ਪਿੱਛੇ ਖਿੱਚ ਲਿਆ ਜਾਵੇ। ਅਤੇ ਜਮਾਲ ਖਸ਼ੋਗੀ ਦੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਇਹ ਅਪਡੇਟ ਜਿਹੜੀ ਉਹ ਆਈ ਸੀਗੀ ਵੀ ਉਸ ਦੇ ਜਿਹੜੇ ਨਿਆਣੇ ਆ ਉਹਨਾਂ ਨੂੰ $multi million ਦੀਆਂ ਜਿਹੜੀਆਂ ਪੇਮੈਂਟਸ ਆ ਉਹ ਕੀਤੀਆਂ ਜਾ ਰਹੀਆਂ ਆ, ਉਹਨਾਂ ਨੂੰ ਬਲੱਡ ਮਨੀ ਇੱਕ ਹਿਸਾਬ ਦੇ ਨਾਲ ਦੇ ਕੇ ਜਿਹੜਾ ਇੱਕ ਹਿਸਾਬ ਨਾਲ ਉਹਨਾਂ ਨੂੰ ਚੁੱਪ ਕਰਾਇਆ ਜਾ ਰਿਹਾ ਆ। ਸੋ ਇਹ ਉਸੇ ਤਰੀਕੇ ਦੇ ਨਾਲ ਹੀ ਨਜ਼ਰ ਆ ਰਿਹਾ ਆ ਵੀ ਹੁਣ ਲੋਕ ਜਦੋਂ ਜਾ ਕੇ ਉਹਨਾਂ ਦੇ ਲਈ ਖੜ੍ਹਦੇ ਆ, ਹੁਣ ਕਈ ਵਾਰੀ ਜਿਹੜੇ ਲੋਕ ਆ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਵੀ ਕਰਦੇ ਆ ਵੀ ਭਾਈ ਤੁਹਾਡੇ ਲਈ ਅਸੀਂ ਖੜ੍ਹਦੇ ਹਾਂ, ਅਤੇ ਫਿਰ ਤੁਸੀਂ ਬਾਅਦ ਦੇ ਵਿੱਚ ਉਹ ਪਰਿਵਾਰ ਵਾਲੇ ਬਾਅਦ 'ਚ ਪੈਸੇ ਲੈ ਕੇ ਫਿਰ ਉਹ ਬੈਠ ਜਾਂਦੇ ਆ, ਜਾਂ ਫਿਰ ਪਹਿਲੋਂ ਹੀ ਰੌਲਾ ਨਾ ਪਾਓ, ਅਤੇ ਜੇ ਤੁਸੀਂ ਬਾਅਦ ਦੇ ਵਿੱਚ ਇਸ ਤਰੀਕੇ ਦੇ ਨਾਲ ਹੀ ਕਰਨਾ ਆ। ਅਤੇ ਹੁਣ ਇੱਕ ਹਿਸਾਬ ਦੇ ਨਾਲ ਆਫ ਦਾ ਹੁੱਕ ਤਾਂ ਫਿਰ ਬੰਦਾ ਹੋ ਹੀ ਗਿਆ ਵੀ ਉਹਦੇ ਗਾਂਹ ਨਿਆਣਿਆਂ ਨੂੰ $1 million ਦੇ ਜਿਹੜੇ ਹੋਮ ਦੇ ਅਤੇ ਐਵਰੀ ਮੰਥ 5 ਫਿਗਰ US ਡਾਲਰਸ ਦੇ ਵਿੱਚ ਜਿਹੜੀ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਹਰ ਮਹੀਨੇ ਜਿਹੜੇ ਉਹ ਡਾਲਰ ਦਿੱਤੇ ਜਾਣਗੇ ਸਾਊਦੀ ਅਰੇਬੀਆ ਦੀ ਸਰਕਾਰ ਦੇ ਵੱਲੋਂ। ਇੱਦਾਂ ਦੀ ਕਹਿੰਦੇ ਹਰਜੋਤ ਸਿੰਘ ਜੀ ਉਹ ਖਬਰ ਉੱਧਰੋਂ ਆ ਰਹੀ ਆ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਈਵਨ ਦੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਇਲੀਗਲ ਇਮੀਗ੍ਰੇਸ਼ਨ ਦੇ ਉੱਤੇ ਪੂਰੇ ਜ਼ੋਰ ਸ਼ੋਰ ਦੇ ਨਾਲ ਉਹਨੂੰ ਰੋਕਣ ਦਾ ਕੰਮ ਕਰ ਰਹੇ ਆ, ਲੀਗਲ ਇਮੀਗ੍ਰੇਸ਼ਨ ਨੂੰ ਪੂਰੀ ਤਰ੍ਹਾਂ ਰਿਫਾਰਮ ਕਰਨ ਦੇ ਲਈ ਉਹਨਾਂ ਦੇ ਜਿਹੜੇ ਜਵਾਈ ਹੈਗੇ ਆ ਜੈਰਡ ਕਸ਼ਨਰ, ਉਹ ਬਿਹਾਈਂਡ ਦਾ ਸੀਨ ਕਹਿੰਦੇ ਵੀ ਮੇਨ ਬੰਦਾ ਜਿਹੜਾ ਆ ਉਹ ਕੰਮ ਕਰ ਰਿਹਾ ਹੈਗਾ। ਫਿਰ ਤਾਂ ਸਮਝ ਲਓ ਕੁਛ ਨਹੀਂ ਬਣਦਾ ਬੰਦੇ ਦੀ, ਜਿੰਨੀ ਕਿਸ ਨੂੰ ਸਮਝ ਆ ਤੇ ਜਿੰਨੀ ਕਿਸ ਨੂੰ ਅਕਲ ਆ, ਤੇ ਜਿਸ ਹਿਸਾਬ ਨਾਲ ਨੈਪੋਟਿਜ਼ਮ ਲੈ ਕੇ ਪਹੁੰਚਿਆ ਆ ਤੇ ਫਿਰ ਤਾਂ ਹੁਣ ਵਾਰੇ ਨਿਆਰੇ ਹੀ ਹੋਣਗੇ। ਸੋ ਸਾਰੇ ਇਮੀਗ੍ਰੇਸ਼ਨ ਵੀਜ਼ਾਸ ਜਿਹੜੇ ਕਹਿੰਦੇ ਲੀਗਲ ਇਮੀਗ੍ਰੇਸ਼ਨ ਇਨਕਲੂਡਿੰਗ ਇੰਪਲੋਇਮੈਂਟ ਬੇਸਡ ਵੀਜ਼ਾ, ਟੈਂਪਰੇਰੀ ਵਰਕਰ ਵੀਜ਼ਾ, ਤੇ ਓਬਾਮਾ ਏਰੀਆ ਦਾ ਡਾਕਾ ਵਾਲੇ ਜਿਹੜੇ ਹੈਗੇ ਪ੍ਰੋਗਰਾਮ ਦੇ ਤਹਿਤ ਜਿਹੜੇ ਸਟੂਡੈਂਟ ਸੀਗੇ, ਤੇ ਮੈਰਿਟ ਬੇਸਡ ਇਮੀਗ੍ਰੇਸ਼ਨ ਸਿਸਟਮ ਆ, ਇਹਨਾਂ ਸਾਰਿਆਂ ਦੇ ਉੱਤੇ ਕੰਮ ਹੋ ਰਿਹਾ ਹੈਗਾ। ਸੋ ਹੌਲੀ ਹੌਲੀ ਕਹਿੰਦੇ ਭਈ ਜਿਹੜਾ US ਆ ਉਹ ਟੋਟਲੀ ਮੈਰਿਟ ਬੇਸਡ ਇਮੀਗ੍ਰੇਸ਼ਨ ਨੂੰ ਇਹ ਟਰਨ ਕਰਨਾ ਚਾਹੁੰਦੇ ਹੈਗੇ ਆ, ਕਿਉਂਕਿ ਸਕਿਲਡ ਵਰਕਰਸ ਜਿਹੜੇ ਆ ਉਹਨਾਂ ਦੇ ਉੱਤੇ ਹੀ ਜ਼ੋਰ ਲਾਉਣਾ ਚਾਹੁੰਦੇ ਆ। ਸਰੋਤਿਆਂ ਨੂੰ ਦੱਸਦੇ ਜਾਈਏ 2017 ਦੇ ਵਿੱਚ ਜਿਹੜੇ ਜੈਰਡ ਕਸ਼ਨਰ ਆ ਇਹ ਕਾਫੀ ਕੰਟਰੋਵਰਸੀ ਦੇ ਵਿੱਚ ਆਏ ਸੀ,
ਜਦੋਂ ਚਾਈਨਾ ਦੇ ਵਿੱਚ ਜਾ ਕੇ ਜਿਹੜਾ EV5 ਵੀਜ਼ਾ ਹੁੰਦਾ ਆ, ਉਹਦੇ ਤਹਿਤ ਇਹ ਬਹੁਤ ਸਾਰੇ ਇਨਵੈਸਟਰਸ ਜਿਹੜੇ ਆ ਉਹਨਾਂ ਦੇ ਪੈਸੇ ਇੱਥੇ ਇਨਵੈਸਟ ਕਰਕੇ ਉਹਨਾਂ ਨੂੰ ਜਦੋਂ ਤੁਸੀਂ ਜਿੱਦਾਂ $5 ਲੱਖ ਦੇ ਕੇ ਤੇ ਇਨਵੈਸਟ ਕਰਕੇ ਜਿਹੜਾ ਤੁਸੀਂ ਆਪਣਾ ਗ੍ਰੀਨ ਕਾਰਡ ਲੈ ਸਕਦੇ ਹੋ, ਕੁਆਲੀਫਾਈ ਕਰਦੇ ਹੋ। ਉਸ ਵੀਜ਼ੇ ਦੇ ਤਹਿਤ ਜਿਹੜਾ ਜੈਰਡ ਕਸ਼ਨਰ ਆ, ਇਹ ਕਾਫੀ ਨਿਊਜ਼ ਦੇ ਵਿੱਚ ਆਇਆ ਸੀ ਵੀ ਆਪਣੇ ਹੋਟਲਾਂ ਦੇ ਵਿੱਚ ਚਾਈਨਾ ਤੋਂ ਉਹਨਾਂ ਦੇ ਲੋਕ ਜਿਹੜੇ ਆ ਉਹਨਾਂ ਦੇ ਪੈਸੇ ਇਨਵੈਸਟ ਕਰ ਰਿਹਾ ਆ। ਤੇ ਹੁਣ ਦੇਖੋ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਆ। ਪਰ ਕ੍ਰਿਸਟੀਜਨ ਨਿਲਸਨ ਜਿਹੜੀ ਆ ਉਹ ਵੀ ਪੂਰੇ ਹੁਣ ਜ਼ੋਰ ਸ਼ੋਰ ਦੇ ਨਾਲ ਜਿਹੜੀ ਆ ਪੂਰੇ ਕਾਂਗਰਸ ਨੂੰ ਚਿੱਠੀਆਂ ਵੀ ਲਿਖ ਰਹੇ ਹੈਗੇ ਆ, ਹੋਰ ਫੰਡਿੰਗ ਕਿਸ ਤਰ੍ਹਾਂ ਹੋਣੀ ਆ ਤੇ ਇਮੀਗ੍ਰੇਸ਼ਨ ਨੂੰ ਰਿਫਾਰਮ ਕਿਸ ਤਰ੍ਹਾਂ ਕਰਨਾ ਹੈਗਾ ਆ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ। ਜੀ ਜੀ। ਅਗਲੀ ਜਿਹੜੀ ਇਹ ਗੱਲ ਕਰਦੇ ਹਾਂ ਆਪਾਂ, ਇਹ ਇੱਦਾਂ ਦੀਆਂ ਖਬਰਾਂ ਜਿਹੜੀਆਂ ਹਰਜੋਤ ਸਿੰਘ ਜੀ ਪਹਿਲਾਂ ਵੀ ਕਰ ਚੁੱਕੇ ਆ। ਬਹੁਤ ਸਾਰੇ ਜਿਹੜੇ ਇਮੀਗਰੈਂਟਸ ਜਿਹੜੇ ਅਮਰੀਕਾ ਦੇ ਵਿੱਚ ਆਏ ਆ, ਜਿਹੜੇ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਮਾਪੇ ਉਹਨਾਂ ਨੂੰ ਲੈ ਆਂਦਾ, ਉਹਨਾਂ ਨੂੰ ਨਹੀਂ ਪਤਾ ਕਿੱਦਾਂ ਆ ਕਿਵੇਂ ਆ। ਇਸੇ ਤਰੀਕੇ ਦੀ ਜਿਹੜੀ ਖਬਰ ਆ ਇੱਕ ਆ ਰਹੀ ਆ, ਹੋਜ਼ੇ ਸਿਗੋਵੀਆ ਬੈਨਿਟਜ਼ ਨਾਂ ਦਾ ਜਿਹੜਾ ਬੰਦਾ, ਜਿਹੜਾ ਕਿ 3 ਸਾਲ ਦੀ ਉਮਰ ਦੇ ਵਿੱਚ ਅਲ ਸਲਵਾਡੋਰ ਤੋਂ ਅਮਰੀਕਾ ਦੇ ਵਿੱਚ ਆ ਗਿਆ ਸੀਗਾ। 18 ਸਾਲ ਦਾ ਜਦੋਂ ਹੋਇਆ ਤੇ ਉਹਨੇ US ਮਰੀਨ ਕਾਰਪਸ ਜਿਹੜੀ ਉਹ ਜੁਆਇਨ ਕੀਤੀ ਤੇ ਕਹਿੰਦਾ ਉਹਨੇ ਇਹ ਸੋਚ ਕੇ ਕੀਤੀ ਵੀ ਇਹ ਆਪਣਾ ਮੁਲਕ ਆ ਤੇ ਮੈਂ ਇਹਦੇ ਲਈ ਜਿਹੜੀ ਆਪਣੀ ਜਾਨ ਦੀ ਬਾਜੀ ਵੀ ਲਾਊਂਗਾ। ਕੰਬੈਟ ਦੇ ਵਿੱਚ ਵੀ ਗਿਆ, ਇਰਾਕ ਦੇ ਵਿੱਚ ਉਸਨੇ ਜਿਹੜਾ ਆ ਉਹ ਇੱਕ ਲਾਇਆ ਤੇ ਫਿਰ ਉਸ ਨੂੰ 5 ਸਾਲਾਂ ਬਾਅਦ ਆਨਰੇਬਲੀ ਡਿਸਚਾਰਜ ਵੀ ਜਿਹੜਾ ਕੀਤਾ ਗਿਆ, ਵੀ ਉਸ ਨੂੰ ਇਸ ਹਿਸਾਬ ਨਾਲ ਰਿਟਾਇਰਮੈਂਟ ਵੀ ਜਿਹੜੀ ਉਹਦੀ ਹੋ ਗਈ। ਤੇ 2004 ਦੇ ਵਿੱਚ ਕਹਿੰਦੇ ਜਦੋਂ ਵਾਪਸ ਆਇਆ ਤੇ ਉਹ ਬੰਦਾ ਬਦਲਿਆ ਸੀ। ਉਹ ਮੈਂਟਲੀ ਇੱਕ ਹਿਸਾਬ ਦੇ ਨਾਲ ਡਿਪਰੈਸ਼ਨ ਜਿਹੜੀ ਹੋ ਗਈ, ਉਹਦੀ ਮੈਂਟਲ ਬ੍ਰੇਨ ਜਿਹੜੀ ਉਸਦੀ ਇੱਕ ਇੰਜਰੀ ਹੋਈ, ਜਿਸ ਦੇ ਕਰਕੇ ਉਹ ਗੁੱਸੇ ਦੇ ਵਿੱਚ ਤੇ ਡਿਪਰੈਸ਼ਨ ਦੇ ਵਿੱਚ ਜਿਹੜਾ ਉਹ ਰਹਿਣ ਲੱਗ ਗਿਆ ਤੇ ਉਹ PTSD ਦਾ ਇੱਦਾਂ ਲੱਗਦਾ ਸੀਗਾ ਵੀ ਉਹ ਸ਼ਿਕਾਰ ਹੋ ਚੁੱਕਾ ਆ। ਤੇ ਉਸਨੇ ਫਿਰ ਸ਼ਰਾਬ ਪੀਣੀ ਜ਼ਿਆਦਾ ਸ਼ੁਰੂ ਕਰ ਦਿੱਤੀ। ਉਹ ਸਾਰਾ ਕੁਛ ਜਿਹੜਾ ਬੇਸਿਕਲੀ ਡਾਊਨ ਹਿਲ ਜਿਹੜਾ ਉਹ ਜਾਣ ਲੱਗ ਗਿਆ। ਤੇ ਕਹਿੰਦੇ ਵੀ ਬਹੁਤ ਸਾਰੇ ਐਸੇ ਇਮੀਗਰੈਂਟਸ ਹੁਣ ਹੈਗੇ ਆ ਜਿਹੜੇ ਅਮਰੀਕਾ ਦੇ ਲਈ ਆਪਣੀ ਜਾਨ ਦੀ ਬਾਜੀ ਵੀ ਲਾ ਕੇ ਆਏ ਆ ਤੇ ਹੁਣ ਲੀਗਲ ਟਰਬਲਸ ਦੇ ਕਰਦੇ ਹੋਏ, ਚਾਹੇ ਉਹ ਡਰਿੰਕਿੰਗ ਐਂਡ ਡਰਾਈਵਿੰਗ ਦਾ ਮਸਲਾ ਹੋਵੇ, ਚਾਹੇ ਕੋਈ ਹੋਰ ਮਸਲਾ ਜਿਹੜਾ ਇਸ ਦੇ ਵਿੱਚ ਬਣਦਾ ਜਾ ਰਿਹਾ ਆ, ਵੀ ਉਹਦੇ ਕਰਕੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਆ। ਸੋ ਇਹ ਜਿਹੜਾ US ਮਰੀਨ ਰਿਹਾ ਹੋਜ਼ੇ ਸਿਗੋਵੀਆ ਬੈਨਿਟਜ਼, ਕਹਿੰਦੇ ਆ ਵੀ ਹੁਣ ਇਸ ਨੂੰ ਡਿਪੋਰਟ ਕੀਤਾ ਜਾ ਰਿਹਾ ਹੈਗਾ ਆ। ਤੇ ਇਸ ਤਰੀਕੇ ਦੇ ਨਾਲ ਕਾਂਗਰੈਸ਼ਨਲ ਹਿਸਪੈਨਿਕ ਕਾਕਸ ਦੇ ਮੁਤਾਬਕ 2017 ਦੇ ਵਿੱਚ ਕਹਿੰਦੇ ਆ ਵੀ ਅਜਿਹੇ 3000 ਲੋਕ ਸੀਗੇ ਜਿਨ੍ਹਾਂ ਨੂੰ ਇਸ ਤਰੀਕੇ ਦੇ ਨਾਲ ਡਿਪੋਰਟ ਕਰਨ ਦੀਆਂ ਅਫਵਾਹਾਂ ਸੀਗੀਆਂ ਜਾਂ ਅਜਿਹੀਆਂ ਗੱਲਾਂ ਸੀਗੀਆਂ ਜਿਹੜੀਆਂ ਕਿਤੇ ਨਾ ਕਿਤੇ ਅਮਰੀਕਾ ਦੇ ਵਿੱਚ ਇੱਦਾਂ ਰਹਿੰਦੇ ਰਹੇ ਆ ਤੇ ਜਾਂ ਅਮਰੀਕਾ ਦੀ ਫੌਜ ਦੇ ਲਈ ਉਹ ਕੰਮ ਕਰਦੇ ਰਹੇ ਆ। ਸੋ ਹੁਣ ਇਹ ਨਹੀਂ ਸਮਝ ਆ ਰਹੀ ਹਰਜੋਤ ਸਿੰਘ ਜੀ ਵੀ ਮਰੀਨਸ ਦੇ ਵਿੱਚ ਰਿਹਾ ਹੋਵੇ ਬੰਦਾ ਤੇ ਚਾਹੇ ਉਹ ਹੁਣ ਮੈਂਟਲੀ ਹੁਣ PTSD ਹੋਈ ਆ ਉਸ ਨੂੰ ਲੜ ਕੇ ਤੁਹਾਡੇ ਮੁਲਕ ਦੇ ਲਈ ਜਿਹੜਾ ਨਾਲ ਦੇ ਨਾਲ ਆ ਰਿਹਾ ਆ ਤੇ ਫਿਰ ਉਸ ਦੇ ਨਾਲ ਇੱਦਾਂ ਦਾ ਸਲੂਕ ਹੋ ਰਿਹਾ ਆ ਤੇ ਉਹ ਇੱਕ ਮਾੜੀ ਗੱਲ। ਪਹਿਲੋਂ ਹਰਜੋਤ ਸਿੰਘ ਜੀ ਇੱਕ ਆਰਮੀ ਨੂੰ ਇੱਕ ਰਾਹ ਮੰਨਿਆ ਜਾਂਦਾ ਸੀਗਾ। ਬਹੁਤ ਸਾਰੇ ਜਿਹੜੇ ਇਮੀਗਰੈਂਟਸ ਆ ਉਹਨਾਂ ਦੇ ਲਈ ਵੀ ਜੇ ਆਰਮੀ ਦੇ ਵਿੱਚ ਕੁਛ ਤੁਸੀਂ ਟੂਰ ਲਾ ਕੇ ਆਉਂਦੇ ਆ ਅਮਰੀਕਾ ਦੇ ਲਈ, ਆਪਣੀ ਜਾਨ ਤੁਸੀਂ ਬਾਜੀ ਦੇ ਉੱਤੇ ਲਾਉਂਦੇ ਆ ਤੇ ਫਿਰ ਤੁਹਾਨੂੰ ਕਿਤੇ ਨਾ ਕਿਤੇ ਇੱਥੇ ਪੱਕਿਆਂ ਜਿਹੜਾ ਹੈ ਉਹ ਕਰਨ ਦਾ ਇੱਕ ਰਾਹ ਪੱਧਰਾ ਹੋ ਜਾਂਦਾ ਸੀ। ਪਰ ਜਿਹੜੇ ਪਹਿਲੋਂ ਵੀ ਰਹਿੰਦੇ ਰਹੇ ਆ, ਪਹਿਲੋਂ ਵੀ ਉਹ ਕਰ ਚੁੱਕੇ ਆ, ਉਹਨਾਂ ਦੇ ਨਾਲ ਵੀ ਇਹੀ ਕੁਛ ਹੋ ਰਿਹਾ ਤੇ ਆਈ ਥਿੰਕ ਕਿਤੇ ਨਾ ਕਿਤੇ ਇਹ ਸਮੱਸਿਆ ਵੱਧਦੀ ਜਾ ਰਹੀ ਆ। ਜੀ ਅਗਲੀ ਖਬਰ ਵੱਲ ਚਲੀਏ। ਇਹ ਆ ਰਹੀ ਹੈਗੀ ਆ ਫੀਨਿਕਸ ਤੋਂ। ਫੀਨਿਕਸ ਦੇ ਵਿੱਚ ਕਹਿੰਦੇ ਇੱਕ ਇਮੀਗ੍ਰੇਸ਼ਨ ਆਫਿਸ ਦੇ ਬਾਹਰ ਬੰਦੇ ਨੇ ਜਾ ਕੇ ਉੱਥੇ ਦੀ ਜਿਹੜੀ ਫੈਂਸ ਆ ਉਹਨੂੰ ਅੱਗ ਲਾ ਦਿੱਤੀ 2 ਜਗ੍ਹਾ ਤੋਂ। ਕਿਊਬਾ ਦਾ ਇਹ ਨੈਸ਼ਨਲ ਕਹਿੰਦੇ ਵੀ ਮਾਰਚ 30 ਨੂੰ ਜਿਹੜਾ ਡਿਪੋਰਟ ਹੋਣਾ ਸੀ। ਅਰਨਾਲਡੋ ਮਰੀਨੋ ਵੇਗਾ ਨਾਮ ਦਾ ਬੰਦਾ, ਤੇ ਕਹਿੰਦੇ ਜੰਪ ਕਰਕੇ ਉਹ ਉੱਥੇ ਦੇ ਜਿਹੜੇ ਇਮੀਗ੍ਰੇਸ਼ਨ ਆਫਿਸ ਦੇ ਆਲੇ ਦੁਆਲੇ ਫੈਂਸ ਲੱਗੀ ਸੀ ਉਹਨੂੰ ਕੱਪੜੇ ਜਾਂ ਹੋਰ ਗਰਬੇਜ ਸੀ ਉਹਦੇ ਨਾਲ ਲਾ ਕੇ ਅੱਗ ਲਾਤੀ ਤੇ ਨਾਲ ਦੀ ਨਾਲ ਜਿਹੜਾ ਕਹਿੰਦੇ ਬਾਈਬਲ ਵੀ ਉਹ ਪੜ੍ਹ ਰਿਹਾ ਸੀ। ਸੋ ਲੋਕ ਨੈਚੁਰਲੀ ਅਪਸੈਟ ਤਾਂ ਬਹੁਤ ਹੁੰਦੇ ਆ ਜਦੋਂ ਇੱਦਾਂ ਦੀ ਸਿਚੁਏਸ਼ਨ ਹੁੰਦੀ ਹੈਗੀ ਆ। ਜੀ ਜੀ। ਤੇ ਹਰਜੋਤ ਸਿੰਘ ਜੀ ਆਪਾਂ ਜਿਹੜੀ ਹੁਣ ਵੀਜ਼ਾ ਬੁਲੇਟਿਨ ਦੇ ਬਾਰੇ ਵੀ ਜੇ ਆਪਣੇ ਸਰੋਤਿਆਂ ਨੂੰ ਜਾਣਕਾਰੀ ਦਿੰਦੇ ਜਾਈਏ ਵੀ ਕੀ ਕੁਛ ਚੱਲ ਰਿਹਾ ਆ। ਸੋ ਅਪ੍ਰੈਲ 2019 ਦੀ ਵੀਜ਼ਾ ਬੁਲੇਟਿਨ ਦੇ ਵਿੱਚ ਜਿਹੜੇ ਆਪਾਂ ਸਭ ਤੋਂ ਪਹਿਲੀ ਕੈਟੇਗਰੀ F1 ਕੈਟੇਗਰੀ US ਸਿਟੀਜ਼ਨਸ ਦੇ ਅਣਵਿਆਹੇ ਮੁੰਡੇ ਕੁੜੀਆਂ ਉਹਨਾਂ ਦੀ ਗੱਲ ਕਰਦੇ ਜਾਈਏ ਤਾਂ ਉਹ ਤਰੀਕ ਇੰਡੀਆ ਦੇ ਲਈ 1 ਜੁਲਾਈ 2012 ਚੱਲ ਰਹੀ ਆ, ਜਿਨ੍ਹਾਂ ਦਾ ਨੰਬਰ ਜਿਹੜਾ ਉਹ ਆ ਰਿਹਾ ਆ। ਤੇ ਸਪਾਊਸ ਤੇ ਚਿਲਡਰਨ ਪਰਮਾਨੈਂਟ ਰੈਜ਼ੀਡੈਂਟ ਦੇ ਜਿਹੜੇ ਆ ਮੀਆਂ ਬੀਬੀ ਤੇ ਜਾਂ ਜਿਹੜੇ ਚਿਲਡਰਨ ਨੇ ਉਹਨਾਂ ਦੇ ਬੱਚੇ ਆ, ਉਹਨਾਂ ਦੇ ਲਈ ਹਰਜੋਤ ਸਿੰਘ ਜੀ ਤਰੀਕ ਜਿਹੜੀ ਆ 15 ਜੁਲਾਈ 2017 ਇਹ F2A ਕੈਟੇਗਰੀ ਦੇ ਵਿੱਚ ਆਉਂਦੇ ਆ। ਤੇ F2B ਕੈਟੇਗਰੀ 21 ਸਾਲ ਜਾਂ ਉਸ ਤੋਂ ਵਧੇਰੀ ਉਮਰ ਵਾਲੇ ਪਰਮਾਨੈਂਟ ਰੈਜ਼ੀਡੈਂਟਸ ਦੇ ਅਣਵਿਆਹੇ ਮੁੰਡੇ ਕੁੜੀਆਂ
ਉਹਨਾਂ ਦੇ ਲਈ ਤਰੀਕ ਜਿਹੜੀ ਆ 1 ਜੁਲਾਈ 2014 ਆ F2 ਬੀ ਕੈਟਾਗਰੀ। F3 ਕੈਟਾਗਰੀ ਜਿਹੜੀ ਹੁੰਦੀ ਆ ਮੈਰਿਡ ਸਨਸ ਐਂਡ ਡਾਟਰਸ US ਸਿਟੀਜ਼ਨ ਦੇ ਵਿਆਹੇ ਮੁੰਡੇ ਕੁੜੀਆਂ। F3 ਕੈਟਾਗਰੀ ਉਹਨਾਂ ਦੇ ਲਈ ਤਰੀਕ 22 ਅਪ੍ਰੈਲ 2007 ਤੇ F4 ਕੈਟਾਗਰੀ US ਸਿਟੀਜ਼ਨਸ ਦੇ ਭੈਣ ਭਰਾ ਅਤੇ ਉਹਨਾਂ ਦੇ ਲਈ ਜਿਹੜੀ ਤਰੀਕ F4 ਕੈਟਾਗਰੀ 'ਚ 15 ਫਰਵਰੀ 2005 ਜਿਹੜੀ ਆ ਉਹ ਚੱਲ ਰਹੀ ਆ। ਸੋ ਇਹਨਾਂ ਦੇ ਜਿਹੜੇ ਨੰਬਰ ਆ ਰਹੇ ਆ ਅਤੇ ਅਗਲੇ ਮਹੀਨੇ ਦੀ ਫਿਰ ਜਦੋਂ ਆਊਗੀ ਉਸ ਦੇ ਬਾਰੇ ਵੀ ਜਾਣਕਾਰੀ ਦਿੰਦੇ ਜਾਈਏ। ਅਤੇ ਜੇ ਪ੍ਰੋਸੈਸਿੰਗ ਟਾਈਮਸ ਦੇ ਬਾਰੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਵੀ ਜਿੱਦਾਂ I-130 ਆ ਪਟੀਸ਼ਨ ਫਾਰ ਏਲੀਅਨ ਰਿਲੇਟਿਵ, ਬਹੁਤ ਸਾਰੇ ਲੋਕ ਡਾਇਰੈਕਟਲੀ ਇਸ ਦੇ ਨਾਲ ਇਨਵੋਲਵ ਹੁੰਦੇ ਜਿਹਨਾਂ ਦੇ ਵਿਆਹ ਹੋਏ ਹੁੰਦੇ ਆ ਜਾਂ ਜਿਨ੍ਹਾਂ ਦੇ ਘਰ ਵਾਲੇ ਨੇ ਉੱਧਰੋਂ ਆਉਣਾ ਹੁੰਦਾ ਜਾਂ ਕਿਸੇ ਦੀ ਘਰ ਵਾਲੀ ਨੇ ਉੱਧਰੋਂ ਆਉਣਾ ਹੁੰਦਾ ਆ। ਸੋ ਉਹ ਜੇ ਦੇਖਦੇ ਜਾਈਏ ਸੋ ਕਾਫੀ ਵੱਖ-ਵੱਖ ਜਿਹੜੇ ਹੈਗੇ ਆ। ਸੋ ਪਰਮਾਨੈਂਟ ਰੈਜ਼ੀਡੈਂਟ ਜਿਹੜਾ ਆਪਣੇ ਸਪਾਊਸ ਦੇ ਲਈ ਕਰ ਰਿਹਾ ਆ ਅਤੇ ਜਾਂ ਬੱਚੇ ਦੇ ਲਈ ਜਿਨ੍ਹਾਂ ਦੀ ਉਮਰ 21 ਸਾਲ ਤੋਂ ਥੱਲੇ ਆ, ਇਹ ਜਿਹੜਾ ਆ ਉਹਨਾਂ ਦੇ ਲਈ 19 ਮਾਰਚ 2017 ਚੱਲ ਰਹੀ ਆ ਅਤੇ ਪ੍ਰੋਸੈਸਿੰਗ ਟਾਈਮ 19 ਤੋਂ 25 ਮਹੀਨੇ ਦਾ ਜਿਹੜਾ ਆ ਉਹ ਹੈਗਾ ਆ। ਅਤੇ US ਸਿਟੀਜ਼ਨ ਜਿਹੜਾ ਆਪਣੇ ਮੁੰਡੇ ਜਾਂ ਕੁੜੀ ਦੇ ਲਈ ਜਿਨ੍ਹਾਂ ਦੀ ਉਮਰ 21 ਸਾਲ ਤੋਂ ਉੱਤੇ ਆ ਉਹਨਾਂ ਦੇ ਲਈ ਪ੍ਰੋਸੈਸਿੰਗ ਟਾਈਮ 35 ਤੋਂ 45 ਮਹੀਨੇ ਦਾ ਆ। ਅਤੇ ਇਸ ਟਾਈਮ ਤਰੀਕ ਜਿਹੜੀ ਆ ਰਿਸੀਵ ਡੇਟ ਜਿਹੜੀ ਆ 8 ਅਗਸਤ 2015 ਆ। ਇਸੇ ਤਰੀਕੇ ਨਾਲ ਪਰਮਾਨੈਂਟ ਰੈਜ਼ੀਡੈਂਟ ਜਿਹੜੇ ਆਪਣੇ ਅਣਵਿਆਹੇ ਮੁੰਡੇ ਕੁੜੀ ਦੇ ਲਈ ਕਰ ਰਹੇ ਆ ਅਤੇ ਉਹਨਾਂ ਦੀ ਉਮਰ 21 ਸਾਲ ਤੋਂ ਵਧੇਰੇ ਹੈਗੀ ਆ, ਉਹਨਾਂ ਦੇ ਲਈ ਪ੍ਰੋਸੈਸਿੰਗ ਟਾਈਮ 44 ਤੋਂ 57 ਮਹੀਨੇ ਦਾ ਜਿਹੜਾ ਚੱਲ ਰਿਹਾ ਆ ਅਤੇ ਇਸ ਟਾਈਮ 2 ਅਗਸਤ 2014 ਆ। ਅਤੇ ਇਸੇ ਤਰੀਕੇ ਦੇ ਨਾਲ US ਸਿਟੀਜ਼ਨ ਜਿਹੜਾ ਕਿ ਆਪਣੇ ਵਿਆਹੇ ਮੁੰਡੇ ਕੁੜੀ ਦੇ ਲਈ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵਧੇਰੇ ਆ ਉਹਨਾਂ ਦੇ ਲਈ ਤਰੀਕ ਜਿਹੜੀ ਚੱਲ ਰਹੀ ਆ 28 ਜੁਲਾਈ 2010, 81 ਤੋਂ 106 ਮਹੀਨੇ ਦੀ ਜਿਹੜੀ ਆ ਉਹ ਵੇਟ ਹੈਗੀ ਆ। ਇਸੇ ਤਰੀਕੇ ਦੇ ਨਾਲ ਜਿਹੜਾ US ਸਿਟੀਜ਼ਨ ਬ੍ਰਦਰ ਸਿਸਟਰ ਦੇ ਲਈ ਕਰ ਰਿਹਾ ਆ 93 ਤੋਂ 121 ਮਹੀਨੇ ਦਾ ਇੰਤਜ਼ਾਰ ਹੈ ਪ੍ਰੋਸੈਸਿੰਗ ਟਾਈਮ ਆ। ਅਤੇ 11 ਮਈ 2009 ਜਿਹੜਾ ਆ ਉਹ ਚੱਲ ਰਿਹਾ ਹੈਗਾ। ਸੋ ਵੀਜ਼ਾ ਬੁਲੇਟਿਨ ਇਹ ਦੱਸਦਾ ਹੈ ਅਤੇ ਜਦੋਂ ਪ੍ਰੋਸੈਸਿੰਗ ਟਾਈਮਸ ਦੇ ਵਿੱਚ ਜਿੱਦਾਂ ਆਪਾਂ ਜਾਂਦੇ ਹਾਂ ਸੋ ਇਹ ਪ੍ਰੋਸੈਸਿੰਗ ਟਾਈਮ ਇਹਨਾਂ ਦੀ ਜਿਹੜੀ ਰਿਸੀਵ ਡੇਟ ਦੀਆਂ ਕੇਸ ਇਨਕੁਆਇਰੀ ਜਿਹੜੀ ਉਹ ਚੱਲ ਰਹੀ ਆ। ਬਹੁਤ ਸਾਰੇ ਲੋਕ ਦੇਖਦੇ ਹੋਣਗੇ ਵੀ ਹੋ ਸਕਦਾ ਕਈ ਵਾਰੀ ਪ੍ਰੋਸੈਸਿੰਗ ਟਾਈਮ ਜਿਹੜੀ ਰਿਸੀਵ ਡੇਟ ਆ ਉਹ ਘੜੀ ਦੇ ਮੁਤਾਬਿਕ ਪਿੱਛੇ ਨੂੰ ਚੱਲ ਜਾਂਦੀ ਕਈ ਵਾਰੀ, ਉਹ ਇਸੇ ਕਰਕੇ ਹੀ ਆ ਵੀ ਬੈਕਲੌਗ ਜਿਹੜਾ ਆ ਉਹ ਵੱਧਦਾ ਜਾ ਰਿਹਾ ਆ। ਆਪਾਂ ਕੱਲ੍ਹ ਵੀ ਜਿਹੜੀ ਖਬਰ ਸਾਂਝੀ ਕੀਤੀ ਸੀ ਵੀ ਜਿੱਦਾਂ ਨੋਗਲਸ ਦਾ ਬਾਰਡਰ ਸੀਗਾ ਉੱਥੇ ਉਹਨਾਂ ਨੇ ਜਿੰਨੇ ਵੀ ਉਹ ਬਣਾਏ ਹੁੰਦੇ ਆ ਜਿੱਥੇ ਉਹਨਾਂ ਨੇ ਚੈੱਕ ਕਰਨੇ ਹੁੰਦੇ ਆ ਲੋਕਾਂ ਦੇ ਵੀ ਇਹ ਵੀਜ਼ਾ ਹੈਗਾ ਆ, ਇਹਨਾਂ ਨੂੰ ਜਾਣ ਦਿੱਤਾ ਜਾਵੇ। ਜਿੰਨੇ ਵੀ ਏਜੰਟਸ ਆ ਉਹਨਾਂ ਨੂੰ ਅਸਾਈਲਮ ਵਾਲੇ ਪਾਸੇ ਨੂੰ ਜਿਹੜਾ ਆ ਉਹ ਲਾਇਆ ਜਾ ਰਿਹਾ ਆ ਅਤੇ ਬਹੁਤ ਸਾਰੀਆਂ ਲੇਨਸ ਜਿਹੜੀਆਂ ਉਹ ਕਲੋਜ਼ ਜਿਹੜੀਆਂ ਉੱਧਰ ਚੱਲ ਰਹੀਆਂ ਸੀਗੀਆਂ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਇਸ ਤਰੀਕੇ ਨਾਲ ਇਮੀਗ੍ਰੇਸ਼ਨ ਦੇ ਬਾਬਤ ਚੱਲ ਰਿਹਾ ਆ ਅਤੇ ਬਹੁਤ ਜ਼ਿਆਦਾ ਜਿਹੜੇ ਚੇਂਜਿਸ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ। ਹੋਣਗੇ ਨਹੀਂ ਹੋਣਗੇ ਵੱਖਰੀ ਗੱਲ ਆ, ਪਰ ਮਾਹੌਲ ਇੱਦਾਂ ਦਾ ਜਿਹੜਾ ਕਿਤੇ ਨਾ ਕਿਤੇ ਬਣਿਆ ਹੋਇਆ ਆ ਵੀ ਹੋ ਸਕਦਾ ਵੀ ਕੋਈ ਵੱਡਾ ਚੇਂਜ ਜਿਹੜਾ ਆ ਉਹ ਆ ਸਕਦਾ। ਬਿਲਕੁਲ ਕਹਿੰਦੇ ਵੀ ਬਾਰਡਰ ਪੈਟਰੋਲ ਏਜੰਟਸ ਦੇ ਜਿਹੜੇ ਹੈੱਡ ਆ ਉਹਨੇ ਕਿਹਾ ਵੀ ਬਹੁਤ 50% ਜਿਹੜੇ ਗੈਂਗਸ ਨਾਲ ਰਿਲੇਟਡ ਲੋਕ ਆ ਉਹ ਐਂਟਰ ਹੋਣੇ ਸ਼ੁਰੂ ਹੋਏ ਆ। 6.5 ਲੱਖ ਬੰਦਾ ਕਹਿੰਦੇ ਇਸ ਸਾਲ ਇਕੱਲੇ 'ਚ ਜਿਹੜਾ ਛੱਡਿਆ ਜਾ ਸਕਦਾ ਕਿਉਂਕਿ ਜੇਲ੍ਹਾਂ 'ਚ ਟਾਈਮ ਹੀ ਆਪਣੇ ਉਹਨਾਂ ਕੋਲ ਬੈੱਡ ਹੀ ਹੈ ਨਹੀਂ ਹੈਗੇ। ਸੋ ਇੱਕ ਤਰ੍ਹਾਂ ਦੇ ਨਾਲ ਇਹ ਐਨ ਟਿਕਿੰਗ ਪੁਆਇੰਟ ਬਣਿਆ ਹੋਇਆ ਆ। ਪਰ ਜਿਹੜਾ ਪੋਲੀਟੀਕਲ ਫੇਲੀਅਰ ਹੈਗਾ USA ਦੇ ਵਿੱਚ ਦੋਨੋਂ ਪਾਰਟੀਆਂ ਰਲ ਕੇ ਜਿਹੜਾ ਆ ਇਹਦਾ ਕੋਈ ਸੋਲੂਸ਼ਨ ਨਹੀਂ ਲੱਭ ਰਹੀਆਂ ਤਾਂ ਕਿ ਜਿਹੜਾ ਆ ਲੀਗਲ ਇਮੀਗ੍ਰੇਸ਼ਨ ਜਿਹੜੀ ਆ ਚਾਹੇ ਉਹਨੂੰ ਵਧਾਇਆ ਜਾਵੇ ਅਤੇ ਜਿਹੜੀ ਇਲੀਗਲ ਆ ਉਹਨੂੰ ਘਟਾਇਆ ਜਾਵੇ। ਸੋ ਦੇਖੋ ਹੁਣ ਦੋਨੋਂ ਸਾਈਡਾਂ ਜਿਹੜੀਆਂ ਆ ਉਹ ਇੱਕ ਫਾਰ ਰਾਈਟ ਆ ਇੱਕ ਫਾਰ ਲੈਫਟ ਹੈਗੀ, ਮਿਡਲ 'ਚ ਆਉਣ ਨੂੰ ਕੋਈ ਤਿਆਰ ਨਹੀਂ ਹੈਗਾ। ਜੀ 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 ਇੱਕ ਜਿਹੜੀ ਆਪਾਂ ਜੇ ਖਬਰ ਜਿਹੜੀ ਦੱਸਦੇ ਜਾਈਏ ਹਰਜੋਤ ਸਿੰਘ ਜੀ ਵੀ USCIS ਵਾਲੇ ਕਹਿੰਦੇ ਆ ਵੀ ਜਿਹੜਾ ਫਿਸਕਲ ਈਅਰ 2020 ਆ ਉਸ ਦੇ ਲਈ H1B ਦੇ ਲਈ ਜਿਹੜਾ ਰੈਗੂਲਰ ਕੈਪ ਹੀ ਜਿਹੜਾ ਉਹ ਰੱਖਿਆ ਜਾਵੇਗਾ। ਕਾਂਗਰੈਸ਼ਨਲੀ ਮੈਂਡੇਟਡ ਹੈਗਾ ਵੀ ਜਿਹੜੇ 65,000 H1B ਵੀਜ਼ਾ ਆ ਰੈਗੂਲਰ ਕੈਪ ਦੇ ਲਈ 2020 ਦੇ ਵਿੱਚ ਰੱਖੇ ਜਾਣਗੇ ਅਤੇ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹਨਾਂ ਦੇ ਵਿੱਚੋਂ ਕਿੰਨੇ ਕੁ ਅਤੇ ਕਿੰਨੀ ਜਲਦੀ ਜਿਹੜਾ ਇਹ ਭਰਦਾ ਆ। ਅਤੇ ਇਹਦੇ ਵਿੱਚੋਂ ਇਹ ਚੀਜ਼ ਹੈਗੀ ਆ ਵੀ ਜਿਹੜੇ 20,000 H1B ਵੀਜ਼ਾ ਜਿਨ੍ਹਾਂ ਕੋਲ ਐਡਵਾਂਸਡ ਡਿਗਰੀ ਹੈਗੀ ਆ
ਉਹਨਾਂ ਨੂੰ ਪਹਿਲ ਦਿੱਤੀ ਜਾਊਗੀ, ਜਿਹਨੂੰ ਮਾਸਟਰ ਕੈਪ ਵੀ ਆਖਿਆ ਜਾਂਦਾ ਆ। ਅਤੇ ਜੇ ਕਹਿੰਦੇ ਵੀ ਜਿਹੜੇ ਕਰੰਟ H1B ਵਰਕਰਸ ਆ ਉਹਨਾਂ ਦਾ ਜਿਹੜਾ ਅਮਾਊਂਟ ਆ ਉਸ ਦੇ ਵਿੱਚ ਐਕਸਟੈਂਸ਼ਨ ਵੀ ਜਿਹੜੀ ਉਹ ਕੀਤੀ ਜਾ ਸਕਦੀ ਆ। ਅਤੇ ਕੁਛ ਜਿਹੜੇ ਹੋਰ ਚੇਂਜਸ ਜਿਹੜੇ ਹੋਣਗੇ, ਸੋ ਇਹ ਜਿੱਦਾਂ ਜਿੱਦਾਂ ਇਹ ਪੂਰਾ ਦੱਸਣਗੇ ਵੀ ਇਹ 2020 ਦੇ ਲਈ ਕੀ ਹੋਊਗਾ, ਸੋ ਉਹ H1B ਵੀਜ਼ੇ ਵਾਲਿਆਂ ਨੂੰ ਉਸ ਹਿਸਾਬ ਦੇ ਨਾਲ ਆਪਣੀ ਜਿਹੜੀਆਂ ਤਿਆਰੀਆਂ ਆ ਉਹ ਹੋਰ ਰੱਖਣੀਆਂ ਪੈਣਗੀਆਂ। ਅਤੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਬਿਲਕੁਲ ਜੀ, ਅੱਜ ਦੇ ਪ੍ਰੋਗਰਾਮ ਨੂੰ ਹੁਣ ਇੱਥੇ ਹੀ ਸਮੇਟਦੇ ਹਾਂ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਇਮੀਗ੍ਰੇਸ਼ਨ ਦੀਆਂ ਹੋਰ ਇਸੇ ਤਰੀਕੇ ਨਾਲ ਵਧੇਰੀਆਂ ਜਾਣਕਾਰੀਆਂ ਅਗਲੇ ਸ਼ਨੀਚਰਵਾਰ, ਪਰ ਵਿਚਕਾਰ ਵੀ ਜੇ ਬਾਕੀ ਵੀਕਡੇਜ਼ ਦੇ ਵਿੱਚ ਵੀ ਜਿੱਦਾਂ ਵੀ ਕੋਈ ਖਬਰਾਂ ਹੋਰ ਹੁੰਦੀਆਂ ਆ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਦੇ ਰਹਿੰਦੇ ਹਾਂ। ਜਿੱਥੇ ਵੀ ਕਦੋਂ ਵੀ ਆਇਸ ਵਾਲੇ ਛਾਪਾ ਛੁਪਾ ਮਾਰਦੇ ਉਹ ਜ਼ਰੂਰ ਆਪਾਂ ਤੁਹਾਨੂੰ ਦੱਸਦੇ ਰਹੀਦਾ ਹੈ। ਅਤੇ ਹੁਣ ਇਜਾਜ਼ਤ ਲੈਂਦੇ ਹਾਂ ਸਾਡੇ ਦੋਨਾਂ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹਿਣਾ ਜੀ ਪੰਜਾਬੀ ਰੇਡੀਓ USA।